सब दोस्तों सत श्री अकाल, सलाम अलैकुम जी, प्रणाम दोस्तों। 1947 की जो हिंदुस्तान पाकिस्तान का जो बंटवारा होया, बड़ा एक इतिहास का काला दिन। इस बंटवारे की जी अग दे विच मारे गए जी बजुर्गों नूं, भरावां नूं आपदे वसे वसाए घर छड्ड के जाना पिया जी। लहिंदे तो चढ़दे वाले पासे, चढ़दे तो लहिंदे वाले पासे। ते बहुत ही एक दर्दनाक एक दिन जिहड़े बजुर्गों ने वेखे है। सो इसे लड़ी दे विच अज असीं पहुंचे हाँ जी पिंड पन्नीवाला रुलदू, तहसील डबवाली, मंडी डबवाली तो 16-17 किलोमीटर दूर है जी पिंड। ते इत्थे असीं बापू जी किरपाल सिंह बैठे ने जी साडे नाल। उन्हां दे पिता जी का नाम चन्नन सिंह, दादा जी का नाम शेर सिंह ते परदादा जी का नाम लहणा सिंह। ते इन्हां दे जिहड़े दादा जी सी वो फौज च सीगे उस टाइम। ते ये पिंड खदरां ਚੱਕ 47 जीवे ਜ਼ਿਲ੍ਹਾ लैलपुर तो आए सी ते तहसील समुंदरी ਜ਼ਿਲ੍ਹਾ लैलपुर सीगा। शहर इन्हां नूं लगदा सी जी गोजरा नेड़े। सो इन्हां नाल यही गलबात करना है 1947 की जो वंड वेले जो इन्हां नाल किवें बीती, किस तरह हालात सी, किस तरह उत्थे रहन सहन सी, वो सारियां कौड़ियां मिठियां यादां इन्हां नाल साझीआं करन असीं पहुंचे हैं जी अज बापू जी किरपाल सिंह जी रंधावा कोले। इन्हां ने 1947 की जो वंड का जो इतिहास है जो जो देखिया आपदे अखीं वेख्या, तो 1947 तो पहलां दा जन्म इन्हां दा लहिंदे पंजाब दा जी। सो इन्हां तो इन्हां दीयां यादां ते हाँ जी बापू जी सत श्री अकाल। हाँ जी बापू जी सब तो पहलां दसो जी तुहाडा नाम की है जी? नाम साडा किरपाल सिंह ते तुहाडे बजुर्ग पिता जी दा नाम? चन्नन सिंह बड़ा ते तुहाडे दादा जी दा? शेर सिंह। शेर सिंह। ते तुहाडा जन्म कित्थों दा जी? पिछला पिंड किहड़ा अपना? इत्थों दा ही आखदा अपना बाहर दा लैलपुर दा ही। नहीं लैलपुर दा पिंड किहड़ा सी जी अपना? खदरा पिंड सी नाम ਚੱਕ नंबर 47। जिथे जन्म होया वो पिंड दा नाम की सी जी? खदरा। ते खदरा पिंड सी ते तहसील किहड़ी पैंदी सी? तहसील समुंदरी। समुंदरी ते ਜ਼ਿਲ੍ਹਾ लैलपुर। उस पिंड दे जिथे तुहाडा जन्म होया खदरा, ਉਹਦੇ आस-पास पिंडां दे नाम दसो सानू कोई। पिंड दा नाम सखीरे, मालूवाल, अच्छा जी। खुआरी, पंताली। अच्छा 45 ਜਿਹੜਾ ਇਹ ਸਰਦਾਰਾਂ ਦਾ ਹੈ ਪਿੰਡ ਦਾ। ਇਹ ਤੁਹਾਡੇ ਪਿੰਡ ਦੇ ਨਾਲ ਹੀ ਸੀ ਸਾਰੇ ਪਿੰਡ ਆਸ-ਪਾਸ? ਆਸ-ਪਾਸ ਤਾਂ ਫਿਰ ਇਹ ਸਨ। ਅੱਛਾ ਅੱਛਾ। ਬਾਕੀ ਉੱਥੇ ਤੁਹਾਡੇ ਪਿੰਡ ਦੇ ਜਿਹੜੇ ਨੇੜੇ ਸ਼ਹਿਰ ਮਤਲਬ ਤੁਹਾਨੂੰ ਕਿਹੜਾ ਲੱਗਦਾ ਸੀ? ਗੋਜਰਾ। ਗੋਜਰਾ ਕਿੰਨੇ ਕਿਲੋਮੀਟਰ ਸੀ ਜੀ? 707 ਕਿਲੋਮੀਟਰ। 7 ਕਿਲੋਮੀਟਰ। ਅੱਛਾ ਫਿਰ ਤਾਂ ਬਿਲਕੁਲ ਨੇੜੇ ਹੀ ਸੀ। ਨੇੜੇ। ਅੱਛਾ ਤੇ ਬਾਕੀ ਪਿੰਡ ਦੇ ਵਿੱਚ ਮਤਲਬ ਬਰਾਦਰੀਆਂ ਕਿਹੜੀਆਂ ਕਿਹੜੀਆਂ ਜ਼ਿਆਦਾ ਰਹਿੰਦੀਆਂ ਸੀ ਤੁਹਾਡੇ ਪਿੰਡ ਦੇ ਵਿੱਚ? ਸਾਡੇ ਪਿੰਡ ਜ਼ਿਆਦਾ ਸਿੱਖ ਸਨ। ਸਿੱਖ ਸਨ ਜੀ। ਇਹੋ ਜਿਹੇ ਜਿਹੜੇ ਗਰੀਬਦਾਰ ਵੀ ਸਨ। ਅੱਛਾ ਤੇ ਪਿੰਡ ਦਾ ਕਿੱਡਾ ਕੁ ਵੱਡਾ ਸੀਗਾ? ਪਿੰਡ 60 ਮਰਬਿਆਂ ਦਾ ਹੈ। 60 ਮਰਬਿਆਂ ਦਾ? ਅੱਛਾ ਅੱਛਾ। ਤੇ ਬਾਕੀ ਜ਼ਿਆਦਾ ਖੇਤੀਬਾੜੀ ਕਰਦੇ ਸੀ, ਹੋਰ ਵੀ ਕੰਮ ਧੰਦੇ? ਖੇਤੀਬਾੜੀ। ਆਪਣਾ ਵੀ ਕੰਮ ਖੇਤੀ ਦਾ ਹੀ ਸੀਗਾ? ਖੇਤੀਬਾੜੀ ਦਾ ਹੀ। ਅੱਛਾ। ਆਪਣੇ ਬਜ਼ੁਰਗ ਹੋਰ ਕੋਈ ਭਰਾ ਸੀਗੇ ਤੁਹਾਡੇ ਦਾਦਾ ਜੀ, ਕੋਈ ਨਾਮ ਉਹਨਾਂ ਦੇ? ਦਾਦਾ ਜੀ ਦੇ ਭਰਾ ਸਨ 2। ਇੱਕ ਦਾ ਨਾਂ ਸੀ ਲਾਭ ਸਿੰਘ। ਅੱਛਾ ਜੀ। ਉਹਨੂੰ ਮਰਬਾ ਮਿਲਿਆ ਸੀ। ਅੱਛਾ ਜੀ। ਇੱਕ ਸੀ ਲੱਦਾ ਸਿੰਘ। ਲੱਦਾ ਸਿੰਘ। ਉਹਦਾ ਨਹੀਂ ਕੋਈ ਨਾ ਆਪਣਾ ਮਰਬਾ ਨਾ ਜ਼ਮੀਨ ਨਾ ਧੀ ਪੁੱਤ ਸੀ, ਨਿਗਾਹ ਮਾੜੀ ਸੀ। ਅੱਛਾ ਅੱਛਾ। ਤੇ ਸਾਡੇ ਦਾਦੇ ਦਾ ਨਾਂ ਸੀ ਸ਼ੇਰ ਸਿੰਘ। ਸ਼ੇਰ ਸਿੰਘ। ਤੇ ਤੁਹਾਡੇ ਉੱਥੇ ਪਿੰਡ ਦੇ ਵਿੱਚ ਮਤਲਬ ਘਰ ਕਿਹੜੇ ਪਾਸੇ ਸੀ ਮਤਲਬ? ਸਾਡੇ ਪਿੰਡ? ਹਾਂਜੀ ਹਾਂਜੀ। ਸਾਡਾ ਪਿੰਡ ਦਾ ਘਰ ਸੀ ਜਿਹੜੇ ਲਹਿੰਦੇ ਸੀ। ਅੱਛਾ ਲਹਿੰਦੇ ਵਾਲੇ ਪਾਸੇ ਘਰ ਸੀਗਾ। ਕਿੰਨੀ ਕੁ ਉਮਰ ਕਿੰਨੀ ਕੁ ਸੀ ਤੁਹਾਡੀ ਉਦੋਂ ਜਦੋਂ 1947 ਤੋਂ ਇੱਧਰ ਆਏ ਆ? ਜਦੋਂ 1926 ਦਾ ਜਨਮ ਸੀ। 1926 ਦਾ, ਯਾਨੀ ਕਿ 21 ਸਾਲ ਦੀ ਉਮਰ ਸੀਗੀ, ਜਵਾਨ ਸੀਗੇ ਫਿਰ ਤਾਂ। ਫਿਰ ਤਾਂ ਤੁਹਾਡੇ ਕੋਈ ਉੱਥੇ ਨੰਬਰਦਾਰ ਦਾ ਨਾਂ ਸੱਚ ਦੱਸੋ ਜੀ ਪਹਿਲਾਂ ਉੱਥੇ? ਮਾਈ ਸਿੰਘ। ਇਹ ਕਿੰਨੇ ਨੰਬਰਦਾਰ ਸੀ ਜੀ? 3। ਅੱਛਾ ਹੋਰ ਦੂਜੇ ਕਿਹੜੇ ਸੀ? ਇੱਕ ਖਦਰਾਵਾਂ ਦਾ ਹੈਗਾ ਸੀ ਜਾਗਰ ਸਿੰਘ। ਅਜਾਗਰ ਸਿੰਘ। ਤੇ ਕੰਦਵਾਲ ਦਾ ਹੈਗਾ ਸੀ ਮਹਿੰਗ ਸਿੰਘ। ਅੱਛਾ। ਇੱਕ ਸਹਿਸੇ ਦਾ ਹੈਗਾ ਸੀ ਮਾਈ ਸਿੰਘ। ਅੱਛਾ ਅੱਛਾ। ਤੇ ਬਾਕੀ ਤੁਹਾਡੇ ਤੁਸੀਂ ਉੱਥੇ ਪੜ੍ਹਦੇ ਸੀਗੇ ਸਕੂਲ 'ਚ? ਪੜ੍ਹਾਈ ਕੀਤੀ? ਕੀਤੀ ਆ। ਸਕੂਲ ਹੈਗਾ ਸੀ ਪਿੰਡ 'ਚ? 45 ਚੱਕ ਸੀ। 45 ਚੱਕ 'ਚ ਸਕੂਲ ਸੀਗਾ। ਤੇ ਤੁਹਾਡੇ ਨਾਲ ਕੋਈ ਪੜ੍ਹਦੇ, ਤੁਹਾਡੇ ਕੋਈ ਮੁਸਲਮਾਨਾਂ ਦੇ ਕੋਈ ਦੋਸਤ ਮਿੱਤਰ ਤੁਹਾਡੇ ਕੋਈ ਬੇਲੀ ਯਾਦ ਹੈ ਨਾਮ ਨੂੰ ਤੁਹਾਨੂੰ ਕਿਸੇ ਦਾ? ਮਾਸਟਰ ਦਾ ਨਾਮ ਯਾਦ? ਮੁਸਲਮਾਨ ਦੇ ਹੈਗਾ ਸੀ ਸ਼ਰੀਫ। ਸ਼ਰੀਫ। ਅੱਛਾ ਕਿਹੜੇ ਪਿੰਡ ਦਾ ਸੀ ਜੀ ਉਹ? ਹੈਗਾ ਸੀ ਮੱਲੂ ਨਗਰ ਦਾ। ਮੱਲੂ ਨਗਰ? ਮੱਲੂ ਨੰਗਲ। ਮੱਲੂ ਨੰਗਲ। ਠੀਕ ਹੈ ਜੀ।
ਤੇ ਹੋਰ ਕਿਸੇ ਦਾ ਨਾਮ ਯਾਦ ਹੋਵੇ ਤੁਹਾਡੇ ਕੋਈ ਜਿਹੜਾ ਤੁਹਾਡੇ ਦਾ ਕੋਈ ਪੜਨ ਵਾਲਾ ਮਾਸਟਰ ਨਹੀਂ ਯਾਦ ਮਾਸਟਰ ਕਿਸੇ ਜਿਹੜਾ ਤੁਹਾਡਾ ਮਾਸਟਰ ਸਾਡੇ ਸੀ ਹੈਡਮਾਸਟਰ ਸਾਹਿਬ ਸੀ ਸ਼ੇਰ ਸਿੰਘ ਅੱਛਾ ਤੇ ਸੈਕੰਡ ਮਾਸਟਰ ਸੀ ਕਲਿਆਣ ਸਿੰਘ ਆ ਅੱਛਾ ਉਹਨੂੰ ਛੋਟੇ ਮਾਸਟਰ ਸਨ ਦੇਵੀ ਦਿਆਲ ਜੀ ਪਿੰਡ ਇੱਥੇ 26 ਦੇ ਸਨ ਅੱਛਾ ਤੇ ਉਹਨੂੰ ਛੋਟਾ ਸੀ ਭਗਵਾਨ ਦਾਸ ਅੱਛਾ ਪਿੰਡ ਨੇੜੇ ਹੀ ਸੀ ਇਹ ਤੁਹਾਡੇ 45 ਖਦਰਾਂ ਦੇ ਨੇੜੇ 2 ਮੀਲ ਸੀ ਅੱਛਾ 2 ਮੀਲ ਆਹ, ਤੇ ਪਿੰਡ ਦੇ ਵਿੱਚ ਤੁਹਾਡੇ ਕੋਈ ਸਿਰ ਕੱਢ ਕੋਈ ਬੰਦਾ ਕਿਹੜਾ ਸੀ ਕੋਈ ਮੁਸਲਮਾਨਾਂ ਦਾ ਜਾਂ ਹੋਰ ਕੋਈ ਜਿਹੜਾ ਚੰਗਾ ਨਾਮ ਹੋਵੇ ਕੋਈ ਉਹਨਾਂ 'ਚ ਵੀ ਨਾਮ ਯਾਦ ਹੋਣ ਤੁਹਾਡੇ ਕਿਸੇ ਖਾਸ ਜਿਹੜੇ ਤੁਹਾਡੇ ਨਾਲ ਕੋਈ ਕੰਮ ਵਰਤਦੇ ਰਹੇ ਆ ਮੁਸਲਮਾਨ ਹਾਂ ਮੁਸਲਮਾਨ ਦਿਨੋਂ ਹੈਗਾ ਆਪਣਾ ਚੌਂਕੀਦਾਰ ਦਾ ਨਾਮ ਕੀ ਦੀਨ ਮੁਹੰਮਦ ਤੇ ਉਹਦਾ ਕੋਈ ਉਹ ਬਾਪ ਦਾ ਨਾਮ ਪਤਾ ਕੋਈ ਤੇ ਬਾਪ ਦੇ ਨਾਮ ਅੱਛਾ ਦੀਨ ਮੁਹੰਮਦ ਚੌਕੀਦਾਰ ਹੁੰਦਾ ਸੀ ਤੇ ਹੋਰ ਕੋਈ ਹੋਰ ਆਪਣਾ ਹੈਗਾ ਸੀ ਜਮਾਲ ਬਟਵਾ ਹੈਗਾ ਸੀ ਤੇਲੀ ਜਮਾਲ ਤੇਲੀ ਜਮਾਲ ਤੇ ਰੂੜਾ ਤੇਲੀ ਅੱਛਾ ਇਹ ਵੀ ਅੱਛਾ ਤੁਹਾਡੇ ਪਿੰਡ ਦੇ ਇਹ ਤੇਲੀ ਸਨ ਤੇ ਉੱਥੇ ਬਾਕੀ ਰਹਿਣ ਸਹਿਣ ਆਪਸ ਵਿੱਚ ਸੇਵ ਕਿਵੇਂ ਸੀ ਹਿੰਦੂ ਸਿੱਖਾਂ ਦਾ ਮੁਸਲਮਾਨਾਂ ਦਾ ਆਪਸ ਚ ਬੜਾ ਚੰਗਾ ਪ੍ਰੇਮ ਸੀ ਅੱਛਾ ਬਹੁਤ ਚੰਗਾ ਪ੍ਰੇਮ ਸੀ ਆਉਂਦੇ ਜਾਂਦੇ ਸੀ ਵਿਆਹਾਂ ਸ਼ਾਦੀਆਂ ਤੇ ਖੁਸ਼ੀ ਕਮੀ ਤੇ ਲਾਂਦੇ ਪਿੰਡਾਂ ਤੋਂ ਆਉਂਦੇ ਸੀ ਮੁਸਲਮਾਨ ਅੱਛਾ ਜਿਹਨੂੰ ਕੋਈ ਯਾਦ ਕਰੇ ਉਹ ਆ ਜਾਂਦਾ ਸੀ ਜਿਹੜਾ ਇਹਦੇ ਜਾਵੇ ਉਹਨੂੰ ਵੀ ਉੱਥੇ ਸੁੱਕਾ ਰਾਸ਼ਨ ਦਿੰਦੇ ਸੀ ਆਪ ਬਣਾ ਕੇ ਖਾਣਾ ਅੱਛਾ ਬੜਾ ਪ੍ਰੇਮ ਸੀ ਕੋਈ ਕਿਸੇ ਦਾ ਕੋਈ ਦੁੱਖ ਨਹੀਂ ਅੱਛਾ ਹਾਂਜੀ ਬਹੁਤ ਪ੍ਰੇਮ ਸੀਗਾ ਜੀ ਉਹ ਤਾਂ ਬਹੁਤ ਹੀ ਬੜੀ ਇੱਕ ਮਿਸਾਲ ਸੀ ਉੱਥੋਂ ਦਾ ਪਿਆਰ ਜਿਹੜਾ ਤੇ ਉੱਥੇ ਕੋਈ ਗੁਰਦੁਆਰਾ ਮਸਜਿਦ ਵਗੈਰਾ ਹੈਗੀ ਸੀ ਹੈਗਾ ਗੁਰਦੁਆਰਾ ਹੈਗਾ ਮਸਜਿਦ ਹੈ ਨਹੀਂ ਅੱਛਾ ਮਸਜਿਦ ਹੈ ਨਹੀਂ ਸੀ ਕੋਈ ਹੈ ਗੁਰਦੁਆਰਾ ਸੀਗਾ ਕਿੱਥੇ ਜੇ ਸੀ ਪਿੰਡ 'ਚ ਗੁਰਦੁਆਰਾ ਪਿੰਡ ਦੇ ਚੜ੍ਹਦੇ ਬੰਦੇ ਸੀ ਅੱਛਾ ਚੜ੍ਹਦੇ ਬਾਰ ਅੱਛਾ ਤੇ ਖੂਹ ਹੁੰਦੇ ਸੀ ਮੈਂ ਸੁਣਿਆ ਪਾਣੀ ਵਾਸਤੇ ਲੋਕ ਪਹਿਲਾਂ 7-8 ਫੁੱਟ ਸੀ ਪਰ ਪਾਣੀ ਸਾਰਿਆਂ ਦਾ ਕਮੜਾ ਹੈ ਅੱਛਾ ਪਾਣੀ ਸਾਰਾ ਨਹਿਰ ਦਾ ਪੀਂਦੇ ਤਲਾਅ ਸੀ ਵਿੱਚ ਗੁਰਦੁਆਰੇ ਨੇ ਬਣਿਆ ਅੱਛਾ ਗੁਰਦੁਆਰੇ ਤਲਾਅ ਉਹ ਪਾਣੀ ਪੀਂਦੇ ਸੀ ਉੱਥੋਂ ਪੀਂਦੇ ਸੀ ਮੇਰੇ ਲਿਆਉਂਦੇ ਸੀ ਜੀ ਅੱਛਾ ਤੇ ਇਹ ਫਿਰ ਅੱਛਾ ਬਾਕੀ ਜਿਹੜੇ ਖੂਹ ਹੈ ਕੋਈ ਮਸ਼ਹੂਰ ਖੂਹ ਕਿਹੜਾ ਹੁੰਦਾ ਸੀ ਜਿਵੇਂ ਆਮ ਨਾਮ ਰੱਖੇ ਹੁੰਦੇ ਸੀ ਪਹਿਲਾਂ ਮਸ਼ਹੂਰ ਸਾਰੇ ਕੋਈ ਪਾਣੀ ਦਾ ਹੈਗਾ ਨਹੀਂ ਕੰਮ ਅੱਛਾ ਪਾਣੀ ਕੰਮ ਦਾ ਨਹੀਂ ਸੀ ਫਸਲ ਕਿਹੜੀ ਜ਼ਿਆਦਾ ਹੁੰਦੀ ਸੀ ਉੱਥੇ ਫਸਲ ਨਰਮਾ ਤੇ ਕਣਕ ਅੱਛਾ ਤੇ ਫਿਰ ਮੰਡੀ ਕਿਹੜੀ ਤੁਹਾਨੂੰ ਲੱਗਦੀ ਸੀ ਕਿੱਥੇ ਲੈ ਕੇ ਜਾਂਦੇ ਗੋਜਰੇ ਜਾਂਦੇ ਸੀ ਤੇ ਗੋਜਰੇ ਕੋਈ ਤੁਹਾਨੂੰ ਯਾਦ ਹੈ ਕਿਸੇ ਕੋਈ ਇਹੋ ਜਿਹਾ ਦੁਕਾਨਦਾਰ ਜਾਂ ਕੋਈ ਪਰਿਵਾਰ ਜਾਂ ਕੋਈ ਇਹੋ ਜਿਹਾ ਬੰਦਾ ਜਿਹਦਾ ਤੁਹਾਨੂੰ ਨਾਮ ਯਾਦ ਹੋਵੇ ਜੇ ਤੁਸੀਂ ਫਸਲ ਸਿੱਟਦੇ ਹੋ ਜਾਂ ਕੋਈ ਸਮਾਨ ਲੈਂਦੇ ਹੋ ਗੋਜਰੇ ਹਾਂਜੀ ਗੋਜਰੇ ਕਰਤਾਰ ਸਿੰਘ ਸੀ ਸਾਡਾ ਆੜਤੀ ਕਰਤਾਰ ਸਿੰਘ ਅੱਛਾ ਉਹ ਸਾਡੇ ਪਿੰਡ ਦਾ ਰੋੜਾ ਸੀ ਅੱਛਾ ਤੁਹਾਡੇ ਪਿੰਡ ਦਾ ਹੀ ਸੀ ਵੈਸੇ ਰੋੜਾ ਤੇ ਹੋਰ ਕੋਈ ਮੁਸਲਮਾਨਾਂ ਦੇ ਪਰਿਵਾਰ 'ਚ ਕੋਈ ਉੱਥੇ ਗੋਜਰੇ ਮੁਸਲਮਾਨ ਦੇ ਪਰਿਵਾਰ 'ਚ ਗੋਜਰੇ ਹੈਗਾ ਸੀ ਘਣੀਆਂ ਸਾਡੇ ਲਾਗੇ ਗੋਜਰੇ ਦੇ ਉਹ ਥੋੜਾ ਸੀ ਘਣੀਏ ਕਿ ਪਿੰਡ ਸੀਗਾ ਘਣੀਆਂ ਕੀ ਪਿੰਡ ਸੀ ਘਣੀਏ ਕਿ ਹਾਂ ਠੀਕ ਹੈ ਘਣੀਏ ਕੇ ਪਿੰਡ ਠੀਕ ਹੈ ਉਹ ਘਣੀਆਂ ਸੀ ਜਿਹੜਾ ਨਹੀਂ ਉੱਥੇ ਕੌਣ ਰਹਿੰਦੇ ਸੀ ਜ਼ਿਆਦਾ ਉੱਥੇ ਸਾਰੇ ਸੀ ਉਹਨੇ ਗੱਡੇ ਬਣਾਏ ਸੀ ਗੋਜਰੇ ਕਣਕ ਗਦਾਮਾਂ ਦੇ ਢੋਦਾ ਅੱਛਾ ਚੰਗਾ ਘਣੀਏ ਕੇ ਪਿੰਡ ਦਾ ਸੀਗਾ ਬੰਦਾ ਨਹੀਂ ਘਣੀਏ ਨੇੜੇ ਕਰ ਲਿਆ ਨਹੀਂ ਘਣੀਏ ਉਹਦਾ ਨਾਂ ਸੀ ਘਣੀਆਂ ਪਿੰਡ ਦਾ ਨਾਂ ਘਣੀਆਂ ਸੀ ਤੇ ਉਹ ਬੰਦੇ ਦਾ ਨਾਂ ਕੀ ਸੀ ਜਿਹਨੇ ਗੱਡੇ ਦਾ ਨਾਂ ਨਹੀਂ ਮੈਂ ਜਾਣਦਾ ਅੱਛਾ ਉਹ ਮਤਲਬ ਗੱਡੇ ਉਹਨੇ ਬਣਾਏ ਸੀ ਆ ਫਸਲ ਲਿਜਾਣ ਵਾਸਤੇ ਆਪਣਾ ਫਸਲ ਜਿਹੜਾ ਗਵਰਨਮੈਂਟ ਦਾ ਆੜਤੀ ਰੱਖਦੇ ਸੁਣਦਾ ਨਾ ਉਹ ਫਿਰ ਗੋਇਲੇ ਸਟੇਸ਼ਨ ਤੇ ਖੜਦਾ ਹੈ ਇਹ ਖਦਰਾਂ ਤੋਂ ਕਿੰਨੀ ਕੁ ਦੂਰ ਸੀਗਾ ਘਣੀਆਂ ਖਦਰਾਂ ਤੋਂ 6 ਮੀਲ ਹੋਊ 6 ਮੀਲ ਠੀਕ ਸੀ ਗੋਜਰੇ ਦੇ ਨੇੜੇ ਸੀ ਨੇੜੇ ਅੱਛਾ ਉਹ ਤੁਸੀਂ ਗੋਜਰੇ ਜਾਂਦੇ ਹੁੰਦੇ ਸੀ ਤੁਸੀਂ ਆਪ ਦੀ ਸੰਭਾਲਾ ਚ ਅੱਛਾ ਠੀਕ ਹੈ ਗੋਜਰੇ ਉਹ ਕੋਈ ਸਮਾਨ ਵਗੈਰਾ ਜਿਵੇਂ ਆਪਾਂ ਘਰ ਦਾ ਲਿਆਉਣੇ ਆ ਫਸਲ ਤਾਂ ਤੁਸੀਂ ਲੈ ਕੇ ਜਾਂਦੇ ਠੀਕ ਹੈ ਉੱਥੋਂ ਦੇ ਹੋਰ ਕੋਈ ਨਾਮ ਯਾਦ ਹੈ ਗੋਜਰੇ ਦੇ ਤੁਹਾਨੂੰ ਸ਼ਹਿਰ ਦੇ ਗੋਜਰੇ ਦੇ ਸ਼ਹਿਰ ਦੇ ਕੋਈ ਨਾਮ ਅੱਛਾ ਹਾਂ ਚਲੋ ਕੋਈ ਨਹੀਂ ਬਾਕੀ ਪਿੰਡ ਦੇ ਵਿੱਚ ਹੋਰ ਕੋਈ ਤੁਹਾਨੂੰ ਕੋਈ ਜਿਵੇਂ ਕੋਈ ਮੇਲਾ ਮੂਲਾ ਕੋਈ ਲੱਗਦਾ ਕੋਈ ਖਾਸ ਉੱਥੇ ਲੱਗਦਾ ਸੀ ਖਦਰਾਂ ਦਾ ਮੇਲਾ ਮਸ਼ਹੂਰ ਸੀ 7-8 ਫਗਣ ਨੂੰ ਅੱਛਾ ਠੀਕ ਹੈ ਤੇ ਘਰ ਕਿੰਨੇ ਸੀ ਪਿੰਡ ਦੇ ਵਿੱਚ ਮਤਲਬ ਕਰਾਂ ਦਾ ਹੁਣ ਕੋਈ ਅੰਦਾਜ਼ਾ ਸੀ ਕਿ ਫਿਰ ਵੀ ਕਿ ਮਰਬੇ ਦੇ 5 ਫੁੱਟ ਸੀ ਕਿਸੇ ਦੇ 4 ਫੁੱਟ ਸੀ ਕਿਸੇ ਦੇ 2 ਫੁੱਟ ਕਾਫੀ ਘਰ ਸੀ ਮਤਲਬ ਪਿੰਡ ਬਹੁਤ ਕਾਫੀ ਸਣੀ ਬਹੁਤ ਸੰਘਣੀ ਬਾਤ ਸੀ ਠੀਕ ਹੈ 2 ਕਨਾਲ ਦੇ ਹੈਗੇ ਹਨ ਹਾਤੇ ਅੱਛਾ
ਤੇ ਉਹਦੇ ਵਿੱਚ ਉਹ ਚਾਰ ਚਾਰ ਪੰਜ ਪੰਜ ਗੱਲ ਦੱਸਦੇ ਸਨ। ਹਾਂਜੀ, ਉਹ ਮੇਲੇ ਦੀ ਗੱਲ ਕਰ ਰਹੇ ਸੀ। ਮੇਲਾ ਕਿਹੜਾ ਲੱਗਦਾ ਸੀ ਉੱਥੇ? ਖਦਰਾਵਾਂ ਦਾ ਵੀ ਲੰਬਾ ਖਦਰਾਵਾਂ ਦਾ ਮੇਲਾ ਮਸ਼ਹੂਰ ਸੀ। ਪਿਛੋਂ ਖਦਰਾਵਾਂ ਦੇ ਪਿੰਡ ਦਾ ਹੈਗਾ ਸਖੀ ਸਰਵਰ, ਸਖੀ ਸਰਵਰ। ਮੁਸਲਮਾਨ ਪੀਰ ਅੱਛਾ, ਉਹਦੀ ਉੱਥੇ ਕੋਈ ਦਰਗਾਹ ਸੀ? ਕੋਈ ਯਾਰ ਬਣਾਉਂਦੇ ਸਨ। ਨਹੀਂ, ਉੱਥੇ ਕੋਈ ਡੇਰਾ ਦਰਗਾਹ ਬਣੀ ਹੋਈ ਸੀ ਪਿੰਡ 'ਚ? ਹੋਊਗੀ ਅੰਮ੍ਰਿਤਸਰ ਸਾਨੂੰ ਕੀ ਪਤਾ। ਅੱਛਾ, ਨਹੀਂ ਪਿੱਛੋਂ ਅੰਮ੍ਰਿਤਸਰੋਂ ਕੋਈ ਸਖੀ ਸਰਵਰ ਸੀ, ਆਹ ਉਹਦਾ ਮੇਲਾ ਉੱਥੇ ਲੱਗਦਾ ਸੀ ਤੁਹਾਡੇ ਪਿੰਡ? ਉੱਥੇ ਲੱਗਦਾ। ਅੱਛਾ, ਉਹਨੇ ਪਿੰਡ 'ਚ ਵੀ ਕੋਈ ਜਗ੍ਹਾ ਬਣੀ ਸੀ? ਪਿੰਡ ਦੀ ਹੈਗੀ ਜਗ੍ਹਾ, ਅੱਛਾ ਮਲਖੰਡੀ ਸੀ ਬਣੀ, ਉੱਥੇ ਅੱਛਾ ਢੋਲ ਵੱਜਦਾ ਸੀ ਤੇ ਚੂਰਮੇ ਚੜ੍ਹਦੇ ਸੀ ਅੱਛਾ। ਤੇ ਲੋਕੀ ਆ ਕੇ ਖਾਂਦੇ ਸੀ। ਪਿੰਡ ਦੇ ਵਿੱਚ ਹੀ ਸੀ ਜਾਂ ਪਿੰਡ ਦੇ ਆਸ-ਪਾਸ? ਵਿੱਚ ਹੀ ਬਣੀ ਸੀ ਜਗ੍ਹਾ? ਠੱਠੀ ਜੀ ਮੜਬੀਆਂ ਦੇ ਘਰਾਂ ਚ। ਅੱਛਾ ਅੱਛਾ, ਸਖੀ ਸਰਵਰ ਦਾ ਮੇਲਾ ਹੈ? ਹਾਂ। ਅੱਛਾ ਅੱਛਾ, ਇਹ ਕਦੋਂ ਕੁ ਲੱਗਦਾ ਹੁੰਦਾ ਸੀ ਸਾਲ 'ਚ? 7-8 ਫਗਣ 7-8 ਫੱਗਣ ਨੂੰ ਲੱਗਦਾ ਸੀ? ਠੀਕ ਹੈ। ਅਜੇ ਵੀ ਲੱਗਦਾ ਉੱਥੇ, ਅੱਛਾ ਠੀਕ ਹੈ ਜੀ, ਚਲੋ ਲੱਗਦਾ ਹੋਣਾ ਹੈ ਕਿਉਂਕਿ ਮੇਲੇ ਪੰਜਾਬ ਅੰਮ੍ਰਿਤਸਰ ਦੀ। ਨੂੰ ਲੱਗਦਾ। ਅੱਛਾ, ਅੰਮ੍ਰਿਤਸਰੋਂ ਮਤਲਬ ਦਾ ਤਾਲੁਕ ਸੀ ਉਹਨਾਂ ਦਾ। ਤੇ ਸਟੇਸ਼ਨ ਕਿਹੜਾ ਸੀ ਨੇੜੇ ਆਪਣੇ? ਉਹ ਗੋਇਦਾ ਹੀ ਗੋਜਰਾ ਸਟੇਸ਼ਨ ਸੀ, ਠੀਕ ਹੈ। ਹੈਗਾ। ਅੱਛਾ, ਸਾਈ ਚੰਨੋ ਚੰਨਣ ਸਿੰਘ ਚੰਨੂ। ਅੱਛਾ, ਤੇ ਉਹ ਕੁਸ਼ਤੀਆਂ ਪਹਿਲਵਾਨ ਸੀ? ਅੱਛਾ, ਕੁਸ਼ਤੀਆਂ ਮਤਲਬ ਲੜਦੇ ਸੀ। ਤੇ ਕੋਈ ਹੋਰ ਕੋਈ ਪਹਿਲਵਾਨ ਹੈ ਕੋਈ ਯਾਦ ਹੈ ਤੁਹਾਡੇ ਖੇਡਾਂ ਖੁੱਡਾਂ ਦੇ ਵਿੱਚ ਮਸ਼ਹੂਰ ਹੋਵੇ ਉਸ ਟਾਈਮ ਦਾ? ਕਬੱਡੀ ਖੇਡਦੇ ਹੁੰਦੇ ਸੀ। ਕਬੱਡੀ ਖੇਡਦੇ ਸੀ? ਮੋਟਾ ਹੋਣ ਤੇ ਤੁਹਾਡੇ ਪਿੰਡ ਦਾ ਕਿਹੜਾ ਸੀ? ਸਾਡੇ ਪਿੰਡ ਦਾ ਸੀ ਭਗਵਾਨ ਸਿੰਘ। ਅੱਛਾ, ਉਹ ਫਿਰ ਭੜ ਗਿਆ ਸੀ ਅੱਛਾ ਅੱਛਾ। ਤੇ ਮੋਟਾ ਦੇ ਬੂਟ ਖੇਡਦੇ ਸੀ। ਅੱਛਾ ਅੱਛਾ, ਲਾਵਾਂਦੇ ਠੀਕ ਹੈ। ਬਾਕੀ ਜਿਹੜੇ ਹੋਰ ਕੋਈ ਜਿਵੇਂ ਤੁਸੀਂ ਦੱਸਦੇ ਵੀ ਉਹ ਪਿੰਡ ਦੇ ਵਿੱਚ ਕੋਈ ਖਾਸ ਦੁਕਾਨ ਕਿਸੇ ਦਾ ਕੋਈ ਨਾਮ ਯਾਦ ਹੈ ਤੁਹਾਨੂੰ? ਕਿਸੇ ਕੋਈ ਦੁਕਾਨਦਾਰ ਹੋਵੇ ਕੋਈ? ਦੁਕਾਨਦਾਰ ਸਾਡੇ ਦੇ ਨਾਂ ਯਾਦ ਨੇ। ਹਾਂ, ਕੋਈ ਦੱਸੋ ਤੁਹਾਡੇ ਕੋਈ ਜਿਹੜੇ? ਧੰਨੂ ਬਾਹਮਣ ਸੀ। ਕਿਹੜਾ? ਧੰਨੂ। ਅੱਛਾ, ਲਾਲ ਚੰਦ ਸੀ ਉਹਦਾ ਭਰਾ। ਸੱਜਣ ਸਿੰਘ ਸੀ। ਅੱਛਾ, ਸੱਜਣ ਸਿੰਘ। ਗੁਲਾਬ ਸਿੰਘ ਜੋੜਾ ਉਹਦਾ ਭਰਾ ਸੀ। ਗੁਰਦਾਸ ਸੀ ਜੋੜਾ। ਅੱਛਾ, ਤਿੰਨ ਚਾਰ ਸੀਗੇ। ਇਹ ਇਹ ਦੁਕਾਨਾਂ ਸੀ ਉੱਥੇ, ਦੁਕਾਨਾਂ ਕਰਦੇ ਸੀਗੇ। ਠੀਕ ਹੈ। ਤੇ ਬਾਕੀ ਜਿਹੜੇ ਕੰਮੀ ਸੀਗੇ ਜਾਂ ਉਹ ਮੁਸਲਮਾਨ ਪਰਿਵਾਰ ਹੋਰ ਕਿਸੇ ਦਾ ਕੋਈ ਨਾਮ ਯਾਦ ਤੁਹਾਨੂੰ ਜਿਹੜੇ ਉੱਥੇ ਰਹਿ ਗਏ ਇਸ ਟਾਈਮ? ਹੋ ਸਕਦਾ ਤੁਹਾਡੇ ਕੋਈ ਨਾਲ ਦੇ ਸੁਣਦੇ ਹੋਣ, ਉਹ ਇਸ ਟਾਈਮ ਵੀਡੀਓ ਜੋ ਉਹਨਾਂ ਕੋਲ ਜਾਊਗੀ ਤੇ ਉਹ ਸੁਣਦੇ ਹੋਣਗੇ, ਕੋਈ ਉਹਨਾਂ 'ਚ ਹੋਵੇ ਕੋਈ ਤੁਹਾਡਾ ਆਣ ਦਾ ਕੋਈ ਬਜ਼ੁਰਗ? ਕੋਈ ਹੋਵੇ ਨੇ ਜਿਹਨਾਂ ਦਾ ਮੁੰਡਾ ਸ਼ਫੀ, ਭਾਵੇਂ ਹੋਵੇ ਸੀਲੋ ਸ਼ਫੀ ਸੀਗਾ ਤੁਹਾਡੇ ਨਾਲ ਖੇਡਦੇ ਸੀਗੇ ਜਿਹੜੇ ਲੰਗੋਟੀਏ ਬੇਲੀ? ਨਹੀਂ, ਉਹ ਸੀਲੋ ਸੀ। ਕੀ ਨਾਂ ਸੀਗਾ? ਸ਼ੀਲੋ ਸ਼ੀਲੋ ਤੇ ਇਸਮਾਇਲ। ਇਹ ਤੁਹਾਡੇ ਨਾਲ ਖੇਡਦੇ ਸੀ ਬੇਲੀ? ਪੁਰਾਣੇ ਪਿੰਡ ਦੇ ਸੀ? ਨਹੀਂ, ਹਾਂ, ਇਹ ਪਤਾ ਨਹੀਂ ਕਿੱਥੋਂ ਆਏ ਸੀ, ਕਿਤੇ ਪਾਸੇ ਹੋ ਕੇ ਬੈਠੇ। ਅੱਛਾ, ਨਹੀਂ ਉਸ ਟਾਈਮ ਪਿੰਡ 'ਚ ਹੀ ਰਹਿੰਦੇ ਸੀ? ਹਾਂ, ਉਸ ਪਿੰਡ 'ਚ। ਹਾਂ, ਵੀ ਹੋ ਸਕਦਾ ਉਹ ਤੁਹਾਡੇ ਨਾਲ ਤੁਹਾਡੀ ਉਮਰ ਦੇ ਹੀ ਸੀਗੇ ਸ਼ੀਲੂ ਤੇ ਇਸਮਾਇਲ? ਇਸਮਾਇਲ ਇਕੱਲਾ ਹੀ ਸੀ, ਉਹਦਾ ਨਾਂ ਸੀਲੋ ਸੀ। ਅੱਛਾ ਅੱਛਾ। ਤੇ ਕੋਈ ਉੱਥੇ ਕੋਈ ਇੱਕ ਇਬਰਾਹਿਮ ਸੀ। ਇਬਰਾਹਿਮ? ਇੱਕ ਲਾਲਦੀਨ ਸੀ। ਲਾਲਦੀਨ, ਇਬਰਾਹਿਮ, ਇਸਮਾਇਲ ਤੇ ਸ਼ੀਲੋ ਸ਼ਫੀ। ਅੱਛਾ, ਇਹ ਤੁਹਾਡੇ ਬੇਲੀ ਸੀ ਬਚਪਨ ਦੇ ਜਿਹੜੇ ਉੱਥੇ ਤੁਹਾਨੂੰ ਮਤਲਬ ਤੁਹਾਡੇ ਨਾਲ ਰਹੇ ਆ? ਬਾਕੀ ਜਿਹੜੇ ਤੁਹਾਡੇ ਨਾਲ ਉਹ ਕੋਈ ਪਿੰਡ ਦੇ ਵਿੱਚ ਕੋਈ ਪਟਵਾਰੀ ਜਾਂ ਕੋਈ ਹੋਰ ਇਹਨਾਂ ਦੇ ਨਾਮ ਯਾਦ ਕਿਸੇ ਦੇ? ਕੋਈ ਪਟਵਾਰੀ ਸਿਰ ਕੱਢ ਕੋਈ ਬੰਦਾ ਹੋਰ? ਖਾਨ ਸੀ, ਉਹਨੂੰ ਆਂਦੇ ਸੀ ਖਾਨ ਚੰਦ ਸੀ। ਖਾਨ ਚੰਦ ਪਟਵਾਰੀ ਸੀ। ਚੌਕੀਦਾਰ ਕਿੰਨੇ ਸੀ? 2। ਤੇ ਇੱਕ ਦਾ ਨਾਂ ਚਿਰਾਗ ਸੀ। ਚਿਰਾਗ। ਦੀਨ। ਤੇ ਦੂਜੇ ਦਾ ਨਾਂ? ਤੇ ਇਹ ਦੀਨ ਮੁਹੰਮਦ ਦੇ ਜਿਹੜੇ ਕੋਈ ਬੇਟੇ ਸੀ, ਲੜਕੇ ਕੋਈ ਔਲਾਦ, ਉਹਨਾਂ ਦੇ ਨਾਮ ਕੀ ਸੀ? ਮੁੰਡਿਆਂ ਦੇ ਨਾਮ? ਉਹ ਹੀ ਤੁਹਾਨੂੰ ਦੱਸਿਆ ਗਿਆ, ਇਸਮਾਇਲ ਤੇ ਸ਼ਫੀ। ਇਹ ਚੌਕੀਦਾਰ ਦੀਨ ਮੁਹੰਮਦ ਦੇ ਮੁੰਡੇ ਸੀ। ਠੀਕ ਹੈ। ਤੇ ਬਾਕੀ ਜਿਹੜੇ ਉੱਥੇ ਹੋਰ ਕੋਈ ਜਿਵੇਂ ਲੁਹਾਰ ਸੀ ਜਾਂ ਕੋਈ ਤਰਖਾਨ ਜਾਂ ਕੋਈ ਇਸ ਤਰ੍ਹਾਂ ਦੇ, ਉਹਨਾਂ ਦੇ ਲੁਹਾਰ ਕੋਈ ਕਿਹੜਾ ਸੀ ਉੱਥੇ? ਕੋਈ ਨਿਜ਼ਾਮਦੀਨ ਲੁਹਾਰ ਸੀ। ਤੇ ਉਹਨਾਂ ਦੇ ਗਾਂ ਜਿਹੜੇ ਮੁੰਡੇ ਜਿਹੜੇ ਤੁਹਾਡੇ ਬੇਲੀ ਮਿੱਤਰ ਸੀ? ਉਹ ਸਰਾਜ। ਅੱਛਾ, ਫਰਜੰਦ, ਇਕਬਾਲ, ਦਾਰੀ। ਇਹ ਨਿਜ਼ਾਮਦੀਨ ਦੇ ਮੁੰਡੇ ਸੀ ਲੁਹਾਰ ਦੇ। ਹੋਰ ਜਿਹੜਾ ਕੋਈ ਸੀਗਾ ਆਪਣੇ ਆ ਦੱਸੇ ਸੀ ਤੁਸੀਂ ਜਿਹੜੇ ਇੱਕ ਤੇਲੀ, ਇਹ ਕੀ ਨਾਂ ਸੀ? ਤੇਲੀ ਦਾ ਨਾਂ? ਹਾਂ, ਰੂੜਾ। ਤੇ ਉਹਨਾਂ ਦੇ ਗਾਂ ਮੁੰਡੇ ਦੇ ਨਾਮ ਯਾਦ ਤੁਹਾਨੂੰ? ਮੁੰਡਿਆਂ ਦੇ ਨਾਂ ਨਹੀਂ ਯਾਦ। ਮੁੰਡਾ ਇੱਕ ਮੁੰਡਾ ਉਹਦਾ। ਅੱਛਾ ਅੱਛਾ, ਠੀਕ ਹੈ। ਤੇ ਇੱਕ ਜਿਹੜੇ ਜਲਾਏ ਸੀ, ਉਹ ਜਲਾਇਆ ਕੋਈ ਹੈਗਾ ਸੀ ਪਰਿਵਾਰ? ਝੰਡਾ। ਝੰਡੇ ਦੇ ਗਾਂ ਕੋਈ ਮੁੰਡਿਆਂ ਦੇ? ਕੋਈ ਨਾਂ ਨਹੀਂ।
ਮੁੰਡਿਆਂ ਦੇ ਨਾਂ ਨਹੀਂ ਯਾਦ? ਵੱਡਾ ਤੇ ਇਲਮਾ ਮਰ ਗਿਆ ਸੀ ਤੇ ਦੂਜੇ ਨਿੱਕੇ ਦਾ ਪਤਾ ਨਹੀਂ। ਅੱਛਾ, ਝੰਡਾ ਸੀਗਾ ਤੇ ਉਹਦਾ ਮੁੰਡਾ ਹਲੀਮਾ ਗੁਜ਼ਰ ਗਿਆ ਸੀ ਹੈ, ਹਾਂਜੀ ਤੇ ਬਾਕੀਆਂ ਦਾ ਨਹੀਂ ਪਤਾ। ਹਾਂ। ਅੱਛਾ ਅੱਛਾ। ਬਾਕੀ ਕੋਈ ਹੋਰ ਕੋਈ ਜਿਹੜਾ ਤੁਹਾਡੇ ਕੋਈ ਜਿਵੇਂ 1947 ਤੋਂ ਪਹਿਲਾਂ ਜਿਹੜਾ ਜਿਵੇਂ ਤੁਸੀਂ ਰਹਿੰਦੇ ਉੱਥੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਵੰਡ ਹੋ ਗਈ ਤੇ ਜਾਣਾ ਕੀ, ਕਿਸ ਤਰ੍ਹਾਂ ਮਤਲਬ ਤੁਹਾਨੂੰ ਪਤਾ ਲੱਗਿਆ ਹਾਲਾਤ? ਸਾਨੂੰ ਗਿਆਨੀ ਕਰਤਾਰ ਸਿੰਘ ਸਾਡਾ ਲੀਡਰ ਸੀ। ਅੱਛਾ, ਉੱਥੇ ਪਿੰਡ ਉਹਨੇ 'ਚ? ਜਾ ਕੇ ਦੱਸਿਆ ਸੀ ਪਿੰਡ ਅੱਛਾ ਵੀ ਉੱਠੋ ਉਹਨੇ ਇੱਥੇ ਰਹਿ ਜਾਂਦਾ, ਕੋਈ ਤਰਬੀਜ ਹੋ ਗਿਆ, ਬਟਵਾਰਾ ਹੋ ਗਿਆ, ਅੱਛਾ ਇਹ ਬਟਵਾਰਾ। ਪਾਕਿਸਤਾਨ ਚ ਆ ਗਿਆ। ਅੱਛਾ, ਆਪਾਂ ਬੱਲੋ ਵਾਲੇ ਹੈਡ ਨੂੰ ਜਾਣਾ ਬੱਲੋਵਾਲਾ ਹੈਡ। ਤੇ ਤਗੜੇ ਹੋ ਗਏ ਤੇ ਆਪਣੇ ਸਮਾਨ ਗੱਲੇ ਬੋਲ ਤਗੜੇ ਕਰ ਲਓ। ਅੱਛਾ, ਉਹ ਫਿਰ ਅਸੀਂ ਉੱਥੋਂ ਉੱਥੋਂ ਫਿਰ ਤੁਸੀਂ ਜਦੋਂ ਉੱਠੇ ਆਸ-ਪਾਸ ਜਿਹੜੇ ਪਰਿਵਾਰ ਸੀ ਹਾਂ, ਕਿਵੇਂ ਉਹਨਾਂ ਨੇ ਮਤਲਬ ਵਿਦਿਆ ਕੀਤਾ ਜਾਂ ਕੋਈ ਤੁਹਾਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਇਆ ਜਿਵੇਂ? ਕਿਸੇ ਦੀ ਨੁਕਸਾਨ ਪਿਆ ਕੋਈ ਲਾਗੇ ਨਹੀਂ ਆਇਆ ਨਾ ਕਿਸੇ ਦੇ। ਹਾਂ। ਅੱਛਾ, ਤੇ ਉਹ ਮਿਲ ਕੇ ਆਏ ਹੋਗੇ ਤੁਸੀਂ ਸਾਰੇ ਪਰਿਵਾਰ? ਮਿਲੇ ਸਾਰੇ ਮਿਲ ਗਏ, ਅਸੀਂ ਰੋਂਦੇ ਸੀ, ਰੋਂਦੇ ਸੀ? ਅੱਛਾ, ਬੜਾ ਮਤਲਬ ਮਾਹੌਲ ਸੀ ਇਸ ਤਰ੍ਹਾਂ ਦਾ? ਚੰਗੇ ਦਿਨ ਲੰਘੇ ਸਨ। ਅੱਛਾ, ਰੋਂਦੇ ਸੀ, ਠੀਕ ਹੈ। ਫਿਰ ਘਰ ਵਗੈਰਾ ਜਦੋਂ ਤੁਸੀਂ ਡੰਗਰ ਪਸ਼ੂ ਮਾਲ ਵਗੈਰਾ ਉੱਥੇ ਫਿਰ ਛੱਡ ਕੇ ਆਏ? ਸਭ ਛੱਡਦੇ। ਅੱਛਾ, ਕੋਈ ਇੱਕ ਜਿਵੇਂ? ਜੋਗ ਬੋਲਦਾ ਨਹੀਂ ਆਂਦੀ ਅੱਛਾ, ਤੇ ਬਾਕੀ ਸਭ ਉੱਥੇ ਚੱਲਦੇ। ਫਿਰ ਕਾ ਆਏ ਕਿ ਮਤਲਬ ਕਿਵੇਂ ਆਏ ਜੀ? ਆਏ ਗੱਡੇ ਤੇ। ਅੱਛਾ, ਗੱਡਿਆਂ ਤੇ ਆਏ। ਅੱਛਾ, ਉਹ ਮਤਲਬ ਉਦੋਂ ਦਿਨ ਸੀ ਰਾਤ ਨੂੰ ਜਦੋਂ ਨਿਕਲੇ? ਹਾਂਜੀ ਦਿਨੇ ਉੱਥੋਂ ਆਪਾਂ ਨਿਕਲੇ ਆ ਜਦੋਂ? ਦਿਨੇ ਕਿੱਡਾ ਕੁ ਵੱਡਾ ਕਾਫਲਾ, ਕਿੰਨੇ ਕੁ ਮਤਲਬ ਪਰਿਵਾਰ ਸੀ ਆਪਣੇ? ਕੋਈ ਅੰਤ ਨਹੀਂ ਕਾਫਲੇ ਦਾ। ਸਾਰੇ ਮਤਲਬ ਉਧਰੋਂ ਆਪਣੇ ਪਿੰਡ ਚ ਉੱਠ ਕੇ ਆ ਗਏ ਸੀ? ਪਿੰਡ ਵਾਲੇ ਕੀ ਤੇ ਸਾਰੇ ਪਿੰਡ ਸਾਰੀ ਤਹਿਸੀਲ ਸਮੁੰਦਰੀ ਉੱਠੇ ਸੀ। ਅੱਛਾ, ਤਹਿਸੀਲ ਸਮੁੰਦਰੀ ਸਾਰੀ ਮਤਲਬ ਉੱਠ ਕੇ ਕਾਫਲਾ ਚੱਲਿਆ। ਆਹ, ਇਹ ਫਿਰ ਕਾਫਲਾ ਤੁਸੀਂ ਕਿੱਧਰ ਨੂੰ ਆਏ ਪਹਿਲਾਂ ਫਿਰ? ਅਸੀਂ ਉੱਥੋਂ ਆਏ ਆ ਇੱਥੇ ਬੱਲੋ ਕੇ ਹੈਡ ਨੂੰ। ਬੱਲੋ ਕੇ ਹੈੜ, ਇਹ ਕਿੱਥੇ ਜੇ ਰਹਿ ਜਾਂਦਾ ਜੀ? ਹਾਂਜੀ, ਇਹ ਬੱਲੋ ਕੇ ਹੈੜ ਕਿੱਥੇ ਜੇ ਰਹਿ ਜਾਂਦਾ? ਇਹ ਲੱਗਾ ਭਾਈ ਫੇਰੂ ਲੱਗੇ। ਭਾਈ ਫੇਰੂ ਲੱਗੇ। ਅੱਛਾ ਅੱਛਾ, ਠੀਕ ਹੈ। ਉੱਥੇ ਤੁਸੀਂ ਬੈਠੇ ਫਿਰ ਆ ਗਏ? ਆਹ, ਅੱਛਾ ਉੱਥੇ ਫਿਰ ਹੈਡ ਟੁੱਟ ਗਿਆ। ਅੱਛਾ ਫਿਰ ਕਈ ਦਿਨ ਪਾਣੀ 'ਚ ਖਲੋਤੇ ਰਹੇ ਡੰਗਰ। ਅੱਛਾ ਅੱਛਾ, ਮਤਲਬ ਵਾਵਾ। ਉਹ ਖਾਣ ਪੀਣ ਨੂੰ ਮਿਲੇ ਨਾ, ਸੜਕ ਰਾਹੀ ਸੜਕ ਮਾਰਨ ਮੂੰਹ ਡੰਗਰ। ਅੱਛਾ ਨਾ ਅੱਛਾ ਬੁੱਕੇ ਲਿਆਦੇ ਬਹੁਤ ਔਖੇ ਨੇ ਆਏ ਨੇ। ਅੱਛਾ। ਤੇ ਬਾਕੀ ਜਿਹੜੇ ਹੋਰ ਤੁਹਾਡੇ ਨਾਲ ਰਸਤੇ ਦੇ ਵਿੱਚ ਤੁਹਾਨੂੰ ਕਿਤੇ ਕੋਈ ਨਾ ਕੋਈ ਤਕਲੀਫ ਕੋਈ ਨਹੀਂ, ਮਾਰ ਕਾਟ? ਕਿਸੇ ਨਹੀਂ ਕੋਈ ਲੱਗਾ ਮੁਸਲਮਾਨ ਆਇਆ ਹੀ ਨਹੀਂ। ਆਏ ਨਹੀਂ? ਲੋਕ ਆਏ ਨੇ। ਉੱਥੇ ਫਿਰ ਕਿੰਨੇ ਦਿਨ ਰਹੇ ਤੁਸੀਂ? ਉੱਥੇ ਹੜ ਆਇਆ, ਰੁੜ ਗਿਆ ਆਪਣਾ ਪੁਲ। ਪੁਲ ਰਿੜ ਗਿਆ? ਅੱਛਾ ਅੱਛਾ, ਠੀਕ ਹੈ। ਫਿਰ ਪਟਿਆਲੇ ਵਾਲੇ ਨੇ ਖੜ ਕੇ ਲੱਕੜ ਦਾ ਪੁਲ ਬਣਿਆ ਉੱਠਿਆ, ਅੱਛਾ ਉਹਦੇ ਗੱਡੇ ਲਗਾਉਣ ਦਾ ਅੱਛਾ ਫਿਰ ਅੱਛਾ। ਬੰਦ ਦਿੱਤਾ ਪੁਲ। ਅੱਛਾ, ਪੁਲ ਬੰਨਿਆ, ਫਿਰ ਤੁਸੀਂ ਅੱਗੇ ਚੱਲੇ? ਅਸੀਂ ਆ ਗਏ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿੱਥੇ ਮਤਲਬ ਪਹੁੰਚੇ? ਉਸ ਤੋਂ ਬਾਅਦ ਕਿਹੜੇ ਪਾਸੇ ਗਏ? ਭਾਈ ਫੇਰੂ ਭਾਈ ਫੇਰੂ, ਅੱਗੇ ਸੀ ਛਾਂਗਾ ਮੰਗਾ, ਛਾਂਗਾ ਮੰਗਾ, ਠੀਕ ਹੈ। ਉਹਦੇ ਅੱਗੇ ਸੀ ਆਪਣਾ ਕਸੂਰ ਕੀ ਬੋਲਦੇ ਆ? ਹਾਂ, ਸ਼ਹਿਰ। ਆ ਕਸੂਰ। ਅੱਛਾ ਕਸੂਰ ਦੇ ਅੱਗੇ ਪਤਾ ਨਹੀਂ ਕਿਹੜਾ ਪਿੰਡ ਉਹਦਾ ਭੁੱਲ ਗਿਆ ਚੇਤਾ। ਅੱਛਾ ਉਦੋਂ ਅੱਗੇ ਫਿਰ ਆਇਆ ਆਪਣਾ ਬਾਰਡਰ। ਅੱਛਾ, ਬਾਰਡਰ ਤੇ ਪਹੁੰਚ ਗਏ। ਤੇ ਉੱਥੋਂ ਬਾਰਡਰ ਤੇ ਫਿਰ ਕੋਈ ਅੱਗੇ ਕੋਈ ਦਿੱਕਤ ਤਾਂ ਨਹੀਂ ਆਈ? ਕੋਈ ਕੁਛ ਨਹੀਂ ਬਾਗੇ ਕਾਫਲਾ ਕੋਫਲਾ ਅੱਗੋਂ ਮਿਲਿਆ ਹੋਵੇ ਕੋਈ? ਨਾ ਸਵਾਲ ਹੀ ਨਹੀਂ ਉੱਥੇ, ਕੋਈ ਗੱਲ ਹੀ ਨਹੀਂ, ਬੰਦਾ ਹੀ ਰੌੜ ਪਈ ਸੀ। ਅੱਛਾ, ਉੱਥੇ ਆ ਕੇ ਗੱਡੇ ਖਿਲਾਰਤੇ ਤੇ ਆਪਣਾ ਰਸਤੇ ਤਾਂ ਕੱਚੇ ਹੀ ਸੀ ਉਦੋਂ? ਕੱਚੇ। ਅੱਛਾ ਅੱਛਾ। ਤੇ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਕਿਹੜੇ ਸ਼ਹਿਰ ਚ ਆ ਗਏ? ਪਹਿਲਾਂ ਪਿੰਡ ਕਿਹੜੇ? ਅੰਮ੍ਰਿਤਸਰ ਸੰਭਾਲ ਆਏ। ਝਬਾਲ ਆਏ ਤੁਸੀਂ ਪਹਿਲਾਂ? ਅੱਛਾ ਸੰਭਾਲ ਵੱਡਾ ਪਿੰਡ ਸੀ। ਅੱਛਾ, ਉੱਥੇ ਬੈਠੇ ਉੱਥੇ ਆਏ, ਉੱਥੋਂ ਫਿਰ ਦਿਹਾੜੀ ਲੈ ਕੇ ਤੇ ਫਿਰ ਅੰਮ੍ਰਿਤਸਰ ਆਏ। ਅੱਛਾ ਅੱਛਾ ਅੰਮ੍ਰਿਤਸਰ ਆ ਕੇ ਤੇ ਫਿਰ ਆਪਣਾ ਰਾਜਸਥਾਨ ਸੀ। ਅੱਛਾ ਰਾਜਸਥਾਨ ਦੇ ਫਿਰ ਦੇ ਪਿੰਡ ਸੀ ਛੋਟਾ ਜਿਹਾ ਮੁਸਲਮਾਨਾਂ ਦਾ, ਅੱਛਾ, ਉੱਥੇ ਰਹੇ ਆ। ਠੀਕ ਹੈ। ਉੱਥੇ ਰਹੇ 10 ਸਾਲ। ਪਿੰਡ 'ਚ ਜਿਵੇਂ ਤੁਹਾਡੇ ਤੁਸੀਂ ਬਰਾਤਾਂ ਬਰੂਤਾਂ ਵਗੈਰਾ ਵਿਆਹ ਸ਼ਾਦੀਆਂ ਜਾਂਦੇ ਸੀਗੇ, ਆਹ, ਕਾਹਦੇ ਤੇ ਜਾਂਦੀਆਂ ਸੀ ਉਦੋਂ? ਘੋੜੀਆਂ ਦੇ, ਅੱਛਾ ਮੋਟਰ ਦੇ, ਟਾਂਗੀਆਂ ਦੇ। ਅੱਛਾ। ਤੁਹਾਡਾ ਉਹ ਮਤਲਬ ਉਮਰ ਤੁਹਾਡੀ 20-21 ਸਾਲ ਸੀ ਉਦੋਂ ਤੁਹਾਡਾ ਵਿਆਹ ਹੋ ਗਿਆ ਸੀ ਉਧਰ? ਉਹਦੇ ਹੋ ਗਿਆ। ਅੱਛਾ। ਉਦੋਂ ਤੁਰੇ ਗੱਡਿਆਂ ਕਿਹੜੇ ਪਿੰਡ ਮਤਲਬ ਤੁਹਾਡੇ? ਚਾਲ ਪਿੰਡ ਸੀ। ਚਾਲ? ਚਾਲ ਕਿੰਨਾ ਕੁ ਸੀ ਉੱਥੋਂ ਪਿੰਡੋਂ ਤੁਹਾਡੇ ਖਦਰਾਵਾਂ ਦੇ? 5 ਘੋੜਾ ਪਹਿਲਾਂ। 5 ਕੁ ਮੀਲ? ਅੱਛਾ ਅੱਛਾ, ਠੀਕ ਹੈ ਠੀਕ ਹੈ। ਤੇ ਉਹ ਸਾਰੇ ਪਰਿਵਾਰ ਉਹ ਵੀ ਆ ਗਏ ਸੀ ਤੁਹਾਡੇ ਨਾਲ ਉਹ ਹੀ? ਵੀ ਆ ਗਏ ਸਾਡੇ ਨਾਲ। ਅੱਛਾ ਅੱਛਾ, ਠੀਕ ਹੈ। ਉਹ ਪਿੱਛੋਂ 16 ਦੇਖਣਾ। ਅੱਛਾ, ਠੀਕ ਹੈ। ਜਿਹੜੇ ਸਾਰੇ ਗਏ ਸਨ, ਸੋਲ ਚਵਾਲ ਸਾਰੇ ਇਹਨਾਂ ਪਿੰਡਾਂ ਚੋਂ ਹੀ ਗਏ। ਅਗਰ ਹੁਣ ਪਿੰਡ ਜਾਓ ਤੁਸੀਂ ਘਰ ਲੱਭ ਲਓਗੇ ਆਪਦਾ ਉੱਥੇ?
ਘਰ ਤਾਂ ਲੱਭ ਲਾਂਗੇ ਪਰ ਕੀ ਲੱਭਾਂਗੇ ਉਹਦੇ ਵਿੱਚ? ਨਹੀਂ ਫਿਰ ਵੀ ਚਲੋ ਇਹ ਘਰ ਵਿੱਚ ਕਈ ਬੱਸੇ ਬਹੁਤ ਦੁਨੀਆ ਦੇ ਹਾਂ ਹਾਂ ਇਹ ਤਾਂ ਹੈ ਹੀ। ਫਿਰ ਵੀ ਜਿਵੇਂ ਆਪਦੇ ਜਿੱਥੇ ਤੁਹਾਡਾ ਜਨਮ ਹੋਇਆ, ਬਚਪਨ ਤੁਸੀਂ ਖੇਡੇ, ਗਲੀਆਂ 'ਚ ਖੇਡੇ, ਉਹ ਗਲੀਆਂ ਪਛਾਣਦੇ ਹੋਗੇ। ਉਹ ਗਲੀਆਂ ਦੇ ਵਿੱਚ ਮਕਾਨ ਪੈ ਗਏ ਨੇ ਹੁਣ। ਨਹੀਂ ਪਿੰਡ ਦੇ ਵਿੱਚ ਹੋਰ ਕੋਈ ਤੁਹਾਨੂੰ ਖਾਸ ਨਿਸ਼ਾਨੀ ਪਤਾ, ਜਿਵੇਂ ਕੋਈ ਤੁਹਾਡੇ ਕੋਈ? ਬੜਾ ਚਿਰ ਹੋ ਗਿਆ, 60-70 ਸਾਲ ਹੋ ਗਏ। ਹਾਂਜੀ ਹਾਂਜੀ 73 ਸਾਲ ਹੋ ਗਏ, ਫਿਰ ਵੀ ਤੁਹਾਨੂੰ ਯਾਦ ਆ ਇੰਨਾ ਦਾ ਫਿਰ ਵੀ ਅੱਜ ਕੱਲ ਕਿਸੇ ਨੂੰ ਯਾਦ ਹੀ ਨਹੀਂ ਹੁੰਦਾ। ਉਹ ਆਪਣੇ ਜਿਹੜੇ ਹੱਡਾਂ ਨਾਲ ਬਣਦੀਆਂ ਉਹ ਕਿਵੇਂ ਯਾਦ ਨੇ ਨਾ। ਹਾਂ ਹਾਂ ਉਹ ਦੂਜਾ ਇਹ ਗੱਲ ਯਾਦ ਨਹੀਂ ਰਹਿ ਸਕਦੀ। ਹਾਂ ਜਿਹੜੀ ਜੰਮਣ ਭੋਏ ਤਾਂ ਫਿਰ ਵੀ ਭੁੱਲਦੀ ਤਾਂ ਨਹੀਂ ਨਾ ਬੰਦੇ ਨੂੰ। ਉਹ ਪੁੰਨੀ ਬੁਲਾਈ ਆ, ਹਾਂ ਲੈਣਾ ਕੀ ਹੁਣ? ਨਹੀਂ ਲੈਣਾ ਤਾਂ ਕੁਝ ਨਹੀਂ, ਬਸ ਆਪਦੀ ਜਿਹੜੇ ਹੋ ਸਕਦਾ ਤੁਹਾਡੇ ਬਚਪਨ ਦੇ ਬੇਲੀ ਉਹ ਸੁਣਦੇ ਹੋਣ। ਜੇ ਕੋਈ ਤੁਹਾਡਾ ਬੇਲੀ ਸੁਣਦਾ ਹੋਇਆ ਤੁਹਾਡੇ ਨਾਲ ਗੱਲ ਕਰਾਈਏ ਉਹਦੀ। ਫਿਰ ਕੋਈ ਜਿਹੜਾ ਤੁਹਾਡੇ ਬੇਲੀ ਜਿਹੜੇ ਦੱਸਿਆ ਤੁਸੀਂ ਨਿਜ਼ਾਮਦੀਨ ਦੇ ਕੋਈ ਪਰਿਵਾਰ ਜਾਂ ਕੋਈ ਝੰਡੇ ਦਾ ਪਰਿਵਾਰ ਕਰਾ ਦਿਓ, ਆਖਦਾ ਕਿ ਠੀਕ ਠਾਕ ਆ ਅਸੀਂ। ਹਾਂ ਬਸ ਰਾਜੀ ਖੁਸ਼ੀ ਇੱਕ ਦੂਜੇ ਨੂੰ ਸੁੱਖ ਸਾਂਦ ਹੀ ਦੱਸਣੀ ਆ। ਹਾਂ ਹਾਂ ਬਸ ਉਹੀ ਗੱਲ ਹੈ ਜੀ, ਇਹੀ ਹੋਰ ਤਾਂ ਕੀ ਹੈ। ਚਲੋ ਇੰਨਾ ਹੁੰਦਾ, ਚਲੋ ਆਪਦੇ ਪੁਰਾਣੀਆਂ ਯਾਦਾਂ ਕਿਸੇ ਨਾਲ ਦੋਸਤਾਂ ਮਿੱਤਰਾਂ ਨਾਲ ਤਾਜ਼ੀਆਂ ਹੋ ਜਾਂਦੀਆਂ। ਬਾਪੂ ਜੀ ਜਦੋਂ ਤੁਸੀਂ ਦੱਸਿਆ ਤੁਸੀਂ ਝਬਾਲ ਆ ਕੇ ਬੈਠੇ, ਝਬਾਲ ਤੋਂ ਇਸ ਪਿੰਡ ਤੱਕ ਤੁਹਾਡਾ ਕਿਵੇਂ ਤੁਸੀਂ ਇੱਥੇ ਆਏ, ਫਿਰ ਕਿਵੇਂ ਰਿਹਾ ਤੁਹਾਡਾ ਆਉਣਾ ਇੱਥੇ? ਇੱਥੇ ਆਏ ਅਸੀਂ ਪਿੰਡ ਲੱਦੇ ਅੱਛਾ ਜੀ, ਅੰਮ੍ਰਿਤਸਰ ਅੰਮ੍ਰਿਤਸਰ ਜ਼ਿਲ੍ਹੇ 'ਚ ਰਾਜਸਥਾਨ ਦੇ ਰਾਜਾ ਸਾਂਸੀ ਦੇ ਨੇੜੇ। ਅੱਛਾ ਜੀ, ਉੱਥੇ ਰਹੇ 10 ਸਾਲ। ਅੱਛਾ ਉੱਥੋਂ ਫਿਰ ਆਏ ਥੇੜੀ। ਥੇੜੀ ਕਿੱਥੇ ਰਹਿ ਗਿਆ ਜੀ ਇਹ? ਥੇੜੀ ਫਤਿਆਬਾਦ ਦੀ ਤਹਿਸੀਲ 'ਚ, ਅੱਛਾ ਫਤਿਆਬਾਦ ਉਧਰ ਪੰਜਾਬ 'ਚ ਕਿ ਇੱਧਰ ਹਰਿਆਣੇ 'ਚ? ਹਰਿਆਣੇ 'ਚ। ਅੱਛਾ ਹਰਿਆਣੇ 'ਚ ਜ਼ਿਲ੍ਹਾ ਆਪਣੇ, ਠੀਕ ਹੈ, ਜ਼ਿਲ੍ਹਾ ਹਿਸਾਰ 'ਚ। ਹਾਂ ਜ਼ਿਲ੍ਹਾ ਹਿਸਾਰ, ਅੱਛਾ ਅੱਛਾ। ਤੇ ਉਸ ਤੋਂ ਬਾਅਦ ਫਿਰ 4 ਵਿੱਚ ਇੱਥੇ ਆਏ ਆ ਪੰਨੀ ਵਾਲੇ। ਅੱਛਾ ਉਦੋਂ ਬਾਅਦ ਪੰਨੀ ਵਾਲੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ? 4 ਚ ਆਏ ਆ, ਵੇਖ ਲਓ। 2004 'ਚ, ਠੀਕ ਹੈ, ਹੋ ਗਏ 16-17 ਸਾਲ। ਠੀਕ ਹੈ। ਤੁਹਾਡਾ ਉੱਥੇ ਨਾਨਕਾ ਪਰਿਵਾਰ ਉੱਥੇ ਕਿੱਥੇ ਸੀਗਾ ਲੈਲਪੁਰ 'ਚ? ਨਾਨਕਾ ਪਰਿਵਾਰ ਸੀ ਸਰਲੀ। ਇਹ ਕਿੱਥੇ ਰਹਿ ਗਿਆ ਜੀ? ਇਹ ਲੱਗ ਗਿਆ ਅੰਮ੍ਰਿਤਸਰ ਜੰਡਿਆਲੇ ਲੱਗ ਅੱਛਾ ਇੱਧਰ ਜੰਡਿਆਲੇ ਇੱਧਰ ਸੀਗਾ, ਇੱਧਰਲੇ ਪਾਸੇ। ਠੀਕ ਹੈ ਜੀ, ਸੀ ਅੰਮ੍ਰਿਤਸਰ। ਅੱਛਾ ਠੀਕ ਹੈ। ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ, ਪ੍ਰਣਾਮ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ 47 ਗਾਬੇ ਖਤਰਾਮਾਂ ਦੇ ਵਿੱਚ। ਇੱਥੇ ਅਸੀਂ ਇੱਕ ਬਜ਼ੁਰਗਾਂ ਦੀ ਫਰਮਾਇਸ਼ ਤੇ ਆਏ ਹਾਂ ਜੀ, ਜਿਹੜੇ ਇਸ ਪਿੰਡ ਦੇ ਵਿੱਚੋਂ ਉੱਠ ਕੇ ਗਏ ਸੀ 47 ਤੋਂ ਪਹਿਲੇ, ਜਿਨ੍ਹਾਂ ਦਾ ਨਾਮ ਸੀ ਕਿਰਪਾਲ ਸਿੰਘ ਸਨ of ਚੰਨਨ ਸਿੰਘ। ਉਹਨਾਂ ਦੇ ਦਾਦੇ ਦਾ ਨਾਮ ਸੀਗਾ ਜੀ ਸ਼ੇਰ ਸਿੰਘ, ਔਰ ਉਹਨਾਂ ਦੇ ਪੜਦਾਦੇ ਦਾ ਨਾਮ ਸੀਗਾ ਲੈਣਾ ਸਿੰਘ, ਜਿਹੜਾ ਕਿ ਰੰਧਾਵਾ ਬਰਾਦਰੀ, ਜੱਟ ਬਰਾਦਰੀ ਦੀ ਸਬ ਕਾਸਟ ਆ ਰੰਧਾਵਾ। ਉਹ ਰੰਧਾਵੇ ਜੱਟ ਇੱਥੋਂ ਉੱਠ ਕੇ ਗਏ ਸੀਗੇ ਜੀ 47 ਦੇ ਟਾਈਮ। ਤੇ ਅੱਜ ਕੱਲ੍ਹ ਬਾਬਾ ਜੀ ਇੰਤਹਾਈ ਬਿਮਾਰ ਆ, ਔਰ ਉਹਨਾਂ ਦਾ ਕਹਿਣਾ ਸੀ ਕਿ ਕਿਸੇ ਤਰ੍ਹਾਂ ਮੈਨੂੰ ਮੇਰਾ ਪਿੰਡ ਜਿਹੜਾ ਨਾ ਪੁਰਾਣਾ, ਜਿੱਥੇ ਮੈਂ ਬਚਪਨ ਆਪਣਾ ਗੁਜ਼ਾਰਿਆ, ਉਹ ਸਾਨੂੰ ਦਿਖਾਇਆ ਜਾਵੇ। ਉਸੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਪਿੰਡ 'ਚ ਆਏ ਹਾਂ ਜੀ 47 ਖਤਰਾਮਾਂ ਗਾਬੇ ਵਿੱਚ, ਜਿਹੜੇ ਕਿ ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਲਪੁਰ ਦੇ ਵਿੱਚ ਪੈਂਦਾ ਆ। ਸਾਨੂੰ ਪੁਰਾਣੇ ਬਜ਼ੁਰਗਾਂ 'ਚੋਂ ਸਿਰਫ ਇੱਕ ਬਜ਼ੁਰਗ ਮਿਲੇ ਆ ਜੀ, ਜਿਨ੍ਹਾਂ ਦਾ ਉਹਨਾਂ ਨੇ ਆਪਣੀ ਵੀਡੀਓ 'ਚ ਜ਼ਿਕਰ ਕੀਤਾ ਸੀਗਾ। ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਥੋੜ੍ਹੀਆਂ ਬਹੁਤੀਆਂ ਗਵਾਹੀਆਂ ਮਿਲੀਆਂ ਉਹਨਾਂ ਦੇ ਬਜ਼ੁਰਗਾਂ ਦੇ ਮੁਤਲਕ। ਤੇ ਪਿੰਡ 'ਚ ਜਿਹੜੇ ਉਸ ਵਕਤ ਬਾਬੇ ਹੈਗੇ ਸੀਗੇ, ਉਹਨਾਂ ਦੇ ਯਾਰ ਬੇਲੀ ਸੀਗੇ ਜਿਹੜੇ ਹੁਣ ਬਾਬੇ ਬਣੇ ਹੋਏ ਸੀ, ਉਹਨਾਂ ਦੇ ਵੀ ਉਹਨਾਂ ਨੇ ਥੋੜ੍ਹਿਆਂ ਦੇ ਨਾਂ ਲਏ ਸੀ, ਜਿਨ੍ਹਾਂ ਦੇ ਵਿੱਚ ਅਸੀਂ ਤੁਹਾਨੂੰ ਨਾਂ ਪੜ੍ਹ ਕੇ ਦੱਸਦੇ ਹਾਂ ਜੀ। ਇੱਕ ਬਜ਼ੁਰਗਾਂ ਦਾ ਨਾਮ ਦੀਨ ਮੁਹੰਮਦ ਚੌਕੀਦਾਰ ਜੀ, ਉਹਦੇ ਬੇਟੇ ਸੀ 2, ਇਸਮਾਈਲ ਔਰ ਸ਼ਰੀਫ, ਇਹ 2 ਬੇਟੇ ਸੀਗੇ ਉਹਨਾਂ ਦੇ ਜੀ। ਉਸ ਤੋਂ ਇਲਾਵਾ ਉਹਨਾਂ ਨੇ ਜਿਨ੍ਹਾਂ ਬਜ਼ੁਰਗਾਂ ਦਾ ਨਾਮ ਲਿਆ ਸੀ, ਉਹਨਾਂ ਵਿੱਚ ਇੱਕ ਝੰਡਾ ਤੇ ਹਲੀਮਾ, ਉਹ ਜਲਾਹ ਬਰਾਦਰੀ ਦੇ ਨਾਲ ਤਲਕ ਸੀਗਾ ਜੀ। ਉਸ ਤੋਂ ਬਾਅਦ ਨਿਜ਼ਾਮਦੀਨ ਲੋਹਾਰ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਆਪਣੇ ਵੀਡੀਓ ਦੇ ਵਿੱਚ। ਉਹਨਾਂ ਦੇ ਬੇਟੇ ਸਰਾਜ, ਫਰਜ਼ੰਦ, ਇਕਬਾਲ ਤੇ ਦਾਰੀ, ਇਹ ਜਨਾਬ ਉਹਨਾਂ ਨੇ ਆਪਣੇ ਵੀਡੀਓ ਦੇ ਵਿੱਚ ਇਹਨਾਂ ਦਾ ਨਾਂ ਲਿਆ ਸੀਗਾ। ਬਾਬਾ ਜੀ ਉਹਨਾਂ ਦੀ ਫਿਰ ਜਦੋਂ ਟੈਲੀਫੋਨ 'ਤੇ ਗੱਲ ਕਰਵਾਈ ਤਾਂ ਉਹਨਾਂ ਨੇ ਇੱਕ ਬਦਰਦੀਨ ਦਾ ਨਾਂ, ਜਿਹਨੂੰ ਬੁੱਧੂ ਵੀ ਕਹਿੰਦੇ ਸੀ, ਉਹਨਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਦੇ ਬੇਟੇ ਸਾਡੇ ਨਾਲ ਆ, ਜਿਨ੍ਹਾਂ ਦੀ ਉਮਰ ਉਦੋਂ ਤਕਰੀਬਨ 30 ਸਾਲ ਸੀਗੀ, ਜਦੋਂ ਪਾਕਿਸਤਾਨ ਦੀ ਵੰਡ ਹੋਈ ਆ, ਉਦੋਂ 30 ਸਾਲ ਦੀ ਉਮਰ ਸੀ ਇਹਨਾਂ ਦੀ। ਇਹਨਾਂ ਕੋਲ ਆਪਾਂ ਗੱਲਾਂ ਬਾਤਾਂ ਪੁੱਛਦੇ ਜੀ। ਬਾਬਾ ਜੀ ਕੀ ਹਾਲ ਚਾਲ, ਆਪਣਾ ਨਾਂ ਦੱਸੋ? ਨਾਂ ਸਰਾਜਦੀਨ ਮੇਰਾ। ਅੱਛਾ ਜੀ, ਤੁਹਾਡੇ ਬਜ਼ੁਰਗਾਂ ਦਾ ਨਾਂ ਸੀਗਾ ਬਦਰਦੀਨ। ਬਦਰਦੀਨ। ਆਪਣੀ ਕਿਹੜੀ ਕੌਮ ਬਰਾਦਰੀ ਜੀ? ਮਲਕ। ਹਾਂ। ਜਦੋਂ ਵੰਡ ਹੋਈ ਉਦੋਂ ਤੁਹਾਡੀ ਉਮਰ 30 ਸਾਲ ਸੀਗੀ। ਕਿੰਨਾ ਕੁ ਯਾਦ ਆ ਜਦੋਂ ਇੱਥੋਂ ਉੱਠ ਕੇ ਲੋਕ ਗਏ ਸੀ? ਤੁਹਾਨੂੰ ਕਿੰਨੀਆਂ ਗੱਲਾਂ ਬਾਤਾਂ ਯਾਦ ਆ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਹੋਣਾ ਜਾਂਦੇ ਨੂੰ? ਜਾਂਦੇ ਸਾਡੇ ਇੱਥੇ ਨਹੀਂ, ਸਾਡੇ ਦੇ ਸਿੱਖ ਜਿਹੜੇ ਸੀ ਨਾ, ਸਾਡੇ ਅਬਦ ਕਰਦੇ, ਸਾਡੇ ਪਿਓ ਨੇ ਉਹ ਹੀ ਖੌਫ ਖਾਂਦੇ। ਸਾਡੇ ਪਿਓ ਨੇ ਕਿਸੇ ਨੂੰ ਧੀ ਸਮਝਣਾ, ਭੈਣ ਨੂੰ ਭੈਣ ਸਮਝਣਾ। ਤੇ ਹੁਣ ਨਹੀਂ ਵਕਤ ਹੋ ਰਿਹਾ। ਨਹੀਂ ਉਹ ਤਾਂ ਠੀਕ ਆ, ਵਕਤ ਨਹੀਂ ਰਹਿ ਗਿਆ, ਹੁਣ ਬਦਲ ਗਿਆ ਟਾਈਮ, ਹਰ ਸ਼ਾ ਬਦਲ ਗਈ ਆ। ਤੁਸੀਂ ਇਹ ਦੱਸੋ ਵੀ ਜਦੋਂ ਆਪਣੇ ਇੱਥੇ ਉਹ ਵਸੇਬ 'ਚ ਰੰਧਾਵਾ ਬਰਾਦਰੀ ਦੇ ਰਹਿੰਦੇ ਹੁੰਦੇ ਸੀਗੇ ਬੰਦੇ,
ਉਹਨਾਂ ਨੂੰ ਤੁਸੀਂ ਜਾਣਦੇ ਸੀ ਜਿਹੜੇ ਉੱਠ ਕੇ ਗਏ, ਜਿਨ੍ਹਾਂ ਨੇ ਤੁਹਾਡਾ ਨਾਮ ਵੀ ਲਿਆ, ਟੈਲੀਫੋਨ ਤੇ ਗੱਲ ਵੀ ਹੋਈ ਆ? ਜਾਣਦੇ ਹੁਣ ਜਾਣਨ ਭੁੱਲ ਗਈ। ਮੈਂ 78 ਸਾਲ 75 ਹੋ ਗਏ ਹੁਣ ਕੀ ਜਾਣਨਾ ਕਿ ਹੈ। ਮਾੜਾ ਮੋਟਾ ਹੁੰਦਾ ਹੀ ਆ ਨਾ, ਫਿਰ ਵੀ ਜਿੱਦਾਂ ਉਹਨਾਂ ਨੂੰ ਯਾਦ ਆਉਣ ਸਾਰਿਆਂ ਦੇ ਨਾਂ। ਸਾਨੂੰ ਯਾਦ ਸੀ, ਹੁਣ ਨਹੀਂ ਕੋਈ ਵੀ ਨਾਂ ਯਾਦ ਐਵੇਂ ਕਹੀਏ। ਨਹੀਂ 30 ਸਾਲ ਦੀ ਆਪਣੀ ਉਮਰ ਸੀ ਉਦੋਂ ਜਦੋਂ ਉੱਠ ਕੇ ਗਏ, ਤੁਹਾਨੂੰ ਪਤਾ ਹੀ ਹੋਊਗਾ ਵੀ ਕਿੱਦਾਂ ਉੱਠ ਕੇ ਗਏ ਆ। ਨਹੀਂ ਉਹ ਅਮਨ ਨਾਲ ਉੱਠ ਕੇ ਗਏ, ਅਮਨ ਨਾਲ ਹੀ ਅਮਨ ਨਾਲ ਗਏ। ਨਹੀਂ ਅਮਨ ਨਾਲ ਤਾਂ ਗਏ ਆ, ਚਲੋ ਉਹ ਤਾਂ ਬੜੀ ਅੱਛੀ ਬਾਤ ਆ ਵੀ ਅਮਨ ਨਾਲ ਗਏ ਆ, ਪਰ ਤੁਹਾਨੂੰ ਉੱਦਾਂ ਤਾਂ ਪਤਾ ਹੀ ਹੋਊਗਾ ਨਾ ਵੀ ਕਿੱਦਾਂ ਉੱਠ ਕੇ ਗਏ ਆ, ਵੀ ਤੁਸੀਂ ਲੋਕ ਜਿਹੜੇ ਇੱਥੇ ਦੇ ਮੁਕਾਮੀ ਸੀ ਉਹਨਾਂ ਨੇ ਕਿਸ ਤਰ੍ਹਾਂ ਨੂੰ ਅਲਵਿਦਾ ਕੀਤਾ। ਕਿਸੇ ਨਾਲ ਨਹੀਂ ਸਲਾਮ ਤੋਂ ਲਈ ਤੇ ਆਪੋ ਆਪਣੇ ਉਹ ਆਪਣੇ ਘਰ ਅਸੀਂ ਤੇ ਸਾਨੂੰ 26 ਛੱਡਿਆ ਹੈ। 26 ਛੱਡਿਆ ਸੀਗੇ। 26 ਪੁਲੀਆਂ। ਹਾਂ ਉੱਥੇ ਗੁਜਰਾਂ ਦਾ ਪਿੰਡ ਵਾ ਨਾ 26 ਪਠਾਨਾਂ ਦਾ, ਉੱਥੇ ਅਸੀਂ ਚਲੇ ਗਏ। ਬੰਦੇ ਗਏ, ਜਨਾਨੀਆਂ ਜੁਨੀਆਂ ਕੁੜੀਆਂ ਬਈ ਕੋਈ ਬੇਹਮਦੀ ਨਾ ਕਰੇ, ਹੋਰ ਬੰਦੇ ਇੱਥੇ ਰਹੇ। ਜਿਹੜੇ ਕਿਰਪਾਲ ਸਿੰਘ ਹੋਣੀ ਸੀ, ਇਹਨਾਂ ਦਾ ਘਰ ਕਿੱਧਰਲੀ ਸਾਈਡ ਤੇ ਸੀਗਾ? ਉਹ ਉਧਰ ਬੰਨੇ। ਅੱਛਾ, ਹੁਣ ਉੱਥੇ ਕੌਣ ਰਹਿੰਦੇ ਉਹਨਾਂ ਦੇ ਘਰ 'ਚ? ਰੌਲ ਬਰਾਦਰੀ। ਰੌਲ। ਅੱਛਾ, ਰਾਵਲ ਰਹਿੰਦੇ ਉੱਥੇ। ਹਾਂ ਠੀਕ ਹੈ ਜੀ। ਸਾਰਾ ਪਿੰਡ ਹੀ ਰੌਲਾਂ ਦਾ ਵਾ, ਹੁਣ ਕੀ ਕਰੀਏ। ਰਾਜਪੂਤਾਂ ਦੀ ਆਹ ਘਰ ਹੀ ਰੌਲਾ ਨੇ। ਸਾਡੇ ਪੋਤੀ ਇਹ ਵੀ। ਅੱਛਾ। ਆਹ ਰੌ ਜਾ ਗਿਆ ਉੱਠ ਕੇ ਵੀ ਰੌ ਸਾਡੇ ਹੱਥਾਂ 'ਚ ਪੈਦਾ ਹੋਇਆ। ਕੁਛ ਸੁਣਾਓ ਉਸ ਵੇਲੇ ਦੀ ਗੱਲ। ਗੱਲ ਕਾਹਦੀ ਸੁਣਾਉਣੀ, ਅਸੀਂ ਕਦੀ ਗੱਲਾਂ ਨਹੀਂ ਕੀਤੀਆਂ, ਅਸੀਂ ਗੱਲਾਂ ਕਰ ਚੁਗਲਖੋਰ ਨਹੀਂ ਹੋਏ ਕਦੀ। ਹਾਂ ਕਿਹੜੀ ਚੁਗਲੀ ਕਰਨ ਵਾਲੇ ਨੇ ਭਾਈ? ਚੁਗਲੀ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ। ਨਾ ਮੈਨੂੰ ਗੱਲ ਨਹੀਂ ਕੋਈ ਵੀ ਆਉਂਦੀ। ਅੱਛਾ, ਨਾ ਕੋਈ ਤਾਂ ਆਉਂਦੀ ਹੋਣੀ ਮਾੜੀ। ਨਾ ਕੋਈ ਗੱਲ ਨਹੀਂ। ਉਦਾਂ ਤਾਂ ਬੜੀਆਂ ਗੱਲਾਂ ਸੁਣਾਉਂਦੇ ਕਹਿੰਦੇ। ਨਹੀਂ ਅਸੀਂ ਨਹੀਂ ਗੱਲਾਂ ਕੋਈ ਕਰਦੇ। ਵਕਤ ਬਦਲ ਗਏ, ਉਦੋਂ ਕੋਈ ਭਾਵੇਂ ਧੀ ਚੂੜੇ ਦੀ ਸੀ ਉਹਨੂੰ ਧੀ ਕਹਿੰਦੇ ਸੀ, ਭਾਵੇਂ ਸਿੱਖ ਸੀ ਤੇ ਭਾਵੇਂ ਮੁਸਲਮਾਨ ਸੀ ਤੇ ਭਾਵੇਂ ਕੋਈ। ਹੁਣ ਕੋਈ ਕਹਿੰਦਾ? ਨਹੀਂ, ਸ਼ਰਮ ਜਾ ਤਾਂ ਬਹੁਤ ਸੀ ਉਦੋਂ। ਹੁਣ ਸ਼ਰਮ ਹਜਾ ਨਹੀਂ ਆ। ਨਹੀਂ ਹੁਣ ਨਹੀਂ ਹੈਗਾ। ਤੇ ਹੁਣ ਤੇ ਬੇਹਜਾਈ ਹੋ ਗਈ। ਤੇ ਹੁਣ ਧੀਆਂ ਨੂੰ ਸ਼ਿੰਗਾਰ ਲਾ ਕੇ ਤੇ ਮਾਪਿਆਂ ਨੇ ਕੱਢਿਆ ਕੰਜਰਾਂ ਨੇ। ਜਦ ਮੇਰੇ 5 ਪੁੱਤ ਪਹਿਲੀ ਉਮਰ ਦੇ ਮਰ ਗਏ। ਅੱਛਾ। ਤੇ ਘਰ ਦੀ ਪਾਗਲ ਹੋ ਗਈ। ਇੱਕ ਬਜ਼ੁਰਗ ਕਰਾਉਣ ਦੇ ਵਿੱਚ ਜੋ ਫਾਇਦਾ ਦੁਨੀਆ ਤਖਤੇ ਤੇ ਨਹੀਂ ਫਾਇਦਾ। ਇੱਕ ਬਜ਼ੁਰਗ ਕੋਲ ਆਰਾਮ ਆਇਆ। ਅੱਛਾ। ਮੈਨੂੰ ਆਖਿਆ ਵੀ ਲੱਗੇ ਪੁੱਤ ਹੋਇਆ, ਮੈਨੂੰ ਪੁੱਛ ਕੇ ਨਾ ਭਾਈ ਧੀ ਹੋਈ ਤੇ ਮਰਜ਼ੀ ਰੱਖ ਲਈ। ਰੱਬ ਨੇ ਪੁੱਤ ਦਿੱਤਾ ਵਾ, ਉਹਦਾ ਨਾਮ ਨੂਰ ਮਾਸ਼ੋ ਬਜ਼ੁਰਗ ਦਾ। ਅੱਛਾ। 98 ਰਹਿੰਦਾ ਹੈ। ਤੇ ਨੂਰ ਮਾਮ ਨਾਂ ਰਾਜ ਦਿੱਤਾ। ਰੱਬ ਨੇ 4 ਪੁੱਤ ਦਿੱਤੇ, ਕੁੜਮਾ ਜੰਮਾ ਵਾਲੇ 5 ਧੀਆਂ ਬਹਿ ਮੈਂ ਨਾਨਕੇ ਨਹੀਂ ਜਾਣ ਦਿੱਤੀਆਂ। ਹੁਣ ਤੇ ਕੰਜਰਾਂ ਵਾਲਾ ਹੀ ਕੰਮ। ਨਹੀਂ, ਬਹੁਤ ਅੱਛੀ ਸੋਚ ਆ ਤੁਹਾਡੀ। ਧੀਆਂ ਭੈਣਾਂ ਨੂੰ, ਜਵਾਨਾਂ ਨੂੰ ਕਿਤੇ ਨਹੀਂ ਭੇਜਣਾ ਚਾਹੀਦਾ। ਤੇ 5 ਧੀਆਂ ਵਿਆਹ ਦੀਆਂ। ਨੋ ਮੇਰੀ ਕਹਿਣ ਲਈ ਬਹੁਤ ਚੰਗੀ ਆ। ਤੇ ਕਹਿਣ ਲੱਗੀ ਆ ਕਿ ਤੂੰ ਲਾਂਬੇ, ਤੂੰ ਛੋਟੀ ਵਿਆਹ, ਮੈਂ ਤੈਨੂੰ ਪਤਾ ਨਹੀਂ, ਚੁੱਪ ਕਰ ਜਾ। ਕਹਿਣ ਲੱਗੀ ਚੰਗਾ ਅੱਬਾ। ਤਾਂ ਆਪਾਂ ਆਪਣੇ ਘਰ ਧੀਆਂ ਪੁੱਤਾਂ ਵਾਲੀਆਂ ਘਰੋਂ ਘਰੀ ਬੈਠੀਆਂ ਮੌਜਾਂ ਕਰ। ਬੜੀ ਗੱਲ ਹੈ ਜੀ, ਬੜੀ ਅੱਛੀ ਬਾਤ ਹੈ ਤੁਹਾਡੀ, ਅੱਛੀ ਸੋਚ। ਅੱਛਾ, ਇਹ ਕਿਰਪਾਲ ਸਿੰਘ ਹੋਣੀ ਜਿਹੜੇ ਸੀਗੇ, ਇਹਨਾਂ ਨੂੰ ਤੁਸੀਂ ਸ਼ਕਲੋਂ ਦੇਖਿਆ, ਵਾਕਫ ਆਇਆ ਤੁਹਾਡੇ ਕੋਲ ਦੇਣ ਚ ਆਈ ਗੱਲਬਾਤ ਉਹਨਾਂ ਦੀ? ਨਹੀਂ। ਹਾਂ। ਸ਼ਕਲ ਉਦੋਂ ਸ਼ਕਲਾਂ ਪਛਾਣਨ ਦਾ। ਹਾਂ। ਐਵੇਂ ਚੱਲਦਾ ਨਹੀਂ ਗੱਲ। ਅੱਛਾ। ਹੋਰ ਕਿਹੜੇ ਸਿੱਖ ਰਹਿੰਦੇ ਸੀ ਇੱਥੇ? ਸਿੱਖ ਬੜੇ ਨੇ। ਇੱਕ ਮੈਂ ਹੀ ਹੈਂ? ਮੈਂ ਹੀ ਲੰਬਰਦਾਰ ਹੁੰਦਾ ਹੈ। ਅੱਛਾ। ਤੇ ਉਹਦੇ ਮੁੰਡੇ ਸੀ। ਕਿਹੜੇ? ਉਹ ਮਰ ਗਿਆ, ਉਹਦੇ ਨਾਲ ਬੁੱਧੂ ਸੀ ਇੱਕ ਨਾ। ਅੱਛਾ। ਮੈਂ ਹੀ ਦਾ ਮੁੰਡਾ ਹੈ। ਹੋਰ ਕਿਹੜੇ ਸੀਗੇ? ਬੜੇ ਸਿੱਖ ਬੜੇ। ਸਾਡੇ ਨਾਲ ਜੀ ਰਾਓ ਸ਼ੇਰ ਮੁਹੰਮਦ ਸਾਹਿਬ 47 ਖਤਰਾਵਾਂ ਦੇ ਰਹਿਣ ਵਾਲੇ, ਰਾਜਪੂਤ ਫੈਮਿਲੀ ਨਾਲ ਤਾਲੁਕ ਆ ਜੀ। ਇਹਨਾਂ ਕੋਲੋਂ ਥੋੜ੍ਹਾ ਬਹੁਤਾ ਪੁੱਛਦੇ, ਇਹਨਾਂ ਨੇ ਆਪਣੇ ਬਜ਼ੁਰਗਾਂ ਕੋਲ ਜੋ ਗੱਲਾਂ ਬਾਤਾਂ ਸੁਣੀਆਂ ਉਹ ਤੁਹਾਡੇ ਰੂਬਰੂ ਕਰਦੇ ਜੀ। ਰਾਣਾ ਸਾਹਿਬ। ਸਾਡਾ ਜੀ, ਅਸੀਂ ਇੰਡੀਆ ਤੋਂ, ਸਾਡਾ ਪਿੰਡ ਸੀ ਲਾਹਾ, ਤਹਿਸੀਲ ਨਾਰਾਇਣਗੜ੍ਹ, ਜ਼ਿਲ੍ਹਾ ਅੰਬਾਲੇ 'ਚ ਸੀਗਾ ਇਹ। ਇੱਥੇ ਬਜ਼ੁਰਗ ਸਾਡੇ ਆਏ ਆ ਕੇ ਇਹਨਾਂ ਨੇ ਸਾਨੂੰ ਇਹ ਜ਼ਰੂਰ ਦੱਸਿਆ ਵੀ ਇੱਥੇ ਸਿੱਖ ਰਹਿੰਦੇ ਸੀਗੇ। ਸਾਡੇ ਵਾਲੀ ਜਗ੍ਹਾ 'ਚ ਵੀ ਰਹਿੰਦੇ ਸੀ, ਤਕਰੀਬਨ ਅਕਸਰੀਅਤ ਸਿੱਖਾਂ ਦੀ ਸੀ ਇੱਥੇ। ਬਾਕੀ ਆ ਜਿਹੜੇ ਲੋਕਾਂ ਦਾ ਨਾਂ ਇਹਨਾਂ ਨੇ ਦੱਸਿਆ, ਉਹ ਲੋਹਾ, ਤਰਖਾਣ, ਉਹ ਵੀ ਇੱਥੇ ਮੌਜੂਦ ਸੀ। ਜਿਨ੍ਹਾਂ ਦਾ ਨਾਂ ਦੱਸੋ ਸਹੀ ਦੱਸਿਆ ਇਹਨਾਂ ਨੇ। ਇਹ ਮਲਕ ਬਰਾਦਰੀ ਦੇ ਨਾਂ ਦੱਸੇ ਵੀ ਠੀਕ ਦੱਸੇ, ਚੌਕੀਦਾਰਾਂ ਦੇ ਨਾਂ ਵੀ ਬਾਬੇ ਨੇ ਠੀਕ ਦੱਸੇ ਆ ਸਾਰੇ। ਹੋਰ ਵੀ ਇੱਥੇ ਕਾਫੀ ਸੁਣੀਆਂ ਬਜ਼ੁਰਗਾਂ ਕੋਲੋਂ ਗੱਲਾਂ ਵੀ ਇੱਥੇ ਰਹਿੰਦੇ ਗਏ। ਅਤੇ ਇੱਧਰ 1-2 ਦਫਾ ਆਏ ਵੀ ਆ ਬਾਅਦ 'ਚ ਉੱਥੋਂ ਇੰਡੀਆ ਤੋਂ। ਹਾਂ, ਦੇਖਣ ਪਿੰਡ ਆਇਆ। ਜਲਾਇਆਂ ਦੇ ਵੀ ਜਿਹੜੇ ਦੱਸੇ ਉਹ ਵੀ ਠੀਕ ਦੱਸੇ ਇਹਨਾਂ ਨੇ। ਅੱਛਾ। ਹਾਂ, ਉਹ ਵੀ ਸਹੀ ਦੱਸੇ ਆ। ਇਹਦਾ ਮਤਲਬ ਬਜ਼ੁਰਗਾਂ ਦੀ ਯਾਦਾਸ਼ਤ ਪੂਰੀ ਠੀਕ ਆ। ਬਜ਼ੁਰਗਾਂ ਨੇ ਜਿਹੜੇ ਨਾਮ ਦੱਸੇ ਆ ਸਾਰੇ ਠੀਕ ਦੱਸੇ ਆ। ਰਾਣਾ ਸਾਹਿਬ, ਹੁਣ ਕੋਈ ਪਿੰਡ ਦੇ ਵਿੱਚ ਕੋਈ ਐਸੀ ਜਗ੍ਹਾ ਜਿਹੜੀ ਪੁਰਾਣੀ ਆਪਾਂ ਉਹਨਾਂ ਨੂੰ ਦਿਖਾ ਸਕੀਏ? ਪੁਰਾਣਾ ਇੱਥੇ ਹੁਣ ਕੋਈ ਨਹੀਂ, ਗੁਰਦੁਆਰਾ ਸੀ, ਵੀ ਢਾਹ ਕੇ ਦੁਬਾਰਾ ਬਣਾ ਲਏ ਮਕਾਨ ਉਹਨਾਂ ਨੇ, ਮਕਾਨ ਬਣਾ ਲਏ।
ਯਾਨੀ ਪੁਰਾਣੀ ਬਿਲਡਿੰਗ ਕੋਈ ਨਹੀਂ? ਕੋਈ ਬਿਲਡਿੰਗ ਨਹੀਂ ਹੈ ਪੁਰਾਣੀ। ਇਹ ਆਪਣਾ ਘਰ ਉਹਨਾਂ ਨੇ ਕਿਹਾ ਸੀ ਸਾਡਾ ਲਹਿੰਦੀ ਸਾਈਡ ਤੇ ਆ। ਇਹ ਘਰ ਉਹਨਾਂ ਦਾ ਲਹਿੰਦੀ ਸਾਈਡ ਤੇ, ਉੱਥੇ 'ਚ ਨਾ ਹੁਣ ਰਾਵਲ ਬਰਾਦਰੀ ਬੈਠੀ ਆ, ਅਕਸਰ ਉਹ ਸ਼ੇਖ ਕੋ ਆਉਂਦੇ ਆ, ਹੈ ਰਾਵਲ ਬਰਾਦਰੀ ਆ। ਇਹ ਆਪਣਾ ਜਿਹੜਾ ਦੱਸੀ ਸਾਈਡ ਦੱਖਣ ਸਾਈਡ ਉਸ ਸਾਈਡ ਤੇ ਹੀ ਬਣਦੀ ਆ ਉਹ। ਗੁਰਦੁਆਰਾ ਵੀ ਉਹਨਾਂ ਨੇ ਠੀਕ ਦੱਸਿਆ, ਜਿਹੜਾ ਇੱਧਰ ਉੱਥੋਂ ਤਕਰੀਬਨ 1 ਮੁਰੱਬਾ ਸਫ਼ਰ ਸੀਗਾ। ਇਹ ਚੌਕ 'ਚ ਆਉਂਦਾ ਸੀ ਗੁਰਦੁਆਰਾ, ਮਸਜਿਦ ਦੇ ਨਜ਼ਦੀਕ। ਤੇ ਜ਼ਮੀਨ ਉਹਨਾਂ ਨੇ ਦੱਸਿਆ ਵੀ ਸਾਡੀ ਚੜ੍ਹਦੇ ਸਾਈਡ ਦੇ ਜ਼ਮੀਨ ਉਹਨਾਂ ਦੀ ਚੜ੍ਹਦੇ ਪਾਸੇ ਇੱਧਰ ਸੂਆ ਰਜਵਾਇਆ ਆ ਰਿਹਾ, ਉਹਦੇ ਲਾਗੇ ਜ਼ਮੀਨ ਸੀ ਉਹਨਾਂ ਨੇ ਦੱਸੀ ਜਿਹੜੀ। ਠੀਕ ਹੈ। ਹਾਂ ਰਾਣਾ ਸਾਹਿਬ ਅਗਰ ਉਹ ਆਪਣਾ ਆਣਾ ਚਾਹਣ ਇਸ ਪਿੰਡ ਦੇ ਵਿੱਚ, ਤੁਸੀਂ ਉਹਨਾਂ ਨੂੰ? ਅਸੀਂ ਕਰਾਂਗੇ ਇਨਸ਼ਾਅੱਲਾ, ਅਸੀਂ ਵੈਲਕਮ ਕਰਾਂਗੇ, ਆਉਣ ਸਾਡੇ ਕੋਲ, ਅਸੀਂ ਇਨਸ਼ਾਅੱਲਾ ਪੂਰਾ ਉਹਨਾਂ ਨੂੰ ਇੱਜ਼ਤ ਅਫਜ਼ਾਈ ਕਰਾਂਗੇ ਉਹਨਾਂ ਦੀ। ਪੁਰਾਣਾ ਬਾਬਾ ਜੀ ਇੱਕੋ ਹੀ ਮਿਲਿਆ ਸੀ ਸਾਨੂੰ ਇਸ ਪਿੰਡ ਦੇ ਵਿੱਚੋਂ, ਉਹਨਾਂ ਨੇ ਵੀ ਸਾਨੂੰ ਕੋਈ ਐਡੀ ਖਾਸ ਗੱਲਬਾਤ ਨਹੀਂ ਦੱਸੀ ਹੈਗੀ, ਪਤਾ ਨਹੀਂ ਕਨਫਿਊਜ਼ ਹੋ ਗਏ ਜਾਂ ਕੀ ਮਾਮਲਾ ਬਣਿਆ। ਹਾਲਾਂਕਿ ਉਮਰ ਉਹਨਾਂ ਦੀ 30 ਸਾਲ ਸੀ ਉਸ ਵਕਤ, ਤੇ 30 ਸਾਲ ਦੀ ਉਮਰ ਦੇ ਵਿੱਚ ਤਾਂ ਬਹੁਤ ਕੁਝ ਹੁੰਦਾ ਦੱਸਣ ਨੂੰ, ਪੁੱਛਣ ਨੂੰ, ਸੁਣਨ ਨੂੰ। ਲੇਕਿਨ ਬਜ਼ੁਰਗ ਜਿਹੜੇ ਨਾ, ਪਤਾ ਨਹੀਂ ਕਿਸ ਵਜ੍ਹਾ ਤੋਂ ਇਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕੀਤੀ ਹੈਗੀ। ਰੱਬ ਰਾਖਾ ਜੀ।